बिस्मिल्लाहिर्रहमानिर्रहीम। नाजरीन, अज कड़ियाल शरीफ के अंदर जनाब अलामा डॉक्टर सैयद पीर तनवीर बुखारी दामद बरकातुहुल कुदसिया उन्हां दी छतर छावें टीवी टैलीविजन तनवीर बुखारी उन्हां तो इफ्तिखार अहमद फलकी हाज़र है। जिस तरह पहले भी असी अपने सुनने वालियां दे, अपने देखने वालियां दे, अपने चाहन वालियां नूं अदबी शेर व फन हिकमत इस दे हवाले दे नाल प्रोग्राम देंदे रहने आ। अज भी उस सिलसिले दे विच साडे इस मंच ते साडे इस बैठक ते बड़ी ही पुरकशिश, बड़ी ही प्यारी शख्सियत जनाब हकीम मुहम्मद अमीन कादरी साहब तशरीफ लियाए ने। मैं उन्हां दे नाल गुफ्तगू करांगा, तुहाडे तक पहुँचाने की कोशिश करांगा। मैं जनाब अमीन कादरी साहब नूं जी आयां नूं आखना। अस्सलाम वालेकुम जी। वालेकुम अस्सलाम। कादरी साहब, तुहाडे नाल महफल गुफ्तगू असीं चाह रहे हैं कि अपने सारे सुनने वालियां तक पहुँचे। जी। पहले तो मैनू तुसी दसो कि तुहाडी जम्मन भोए किहड़ी जगह दी है, ताकि इस तो अगे गल नूं असीं वधा सकीए। किहड़ी जगह ते तुहाडा पैदाइश होई ते किहड़ी जगह ते तुसी जिहड़ा है वो उस तो बाद सफ़र कीता? फलकी साहब ज़िला फैसलाबाद, तहसील समुंदरी, 216 जलालाबाद। फैसलाबाद जिले के नाल तुहाडी तुहाडी पैदाइश है। हाँ जी। मैं तुहाडे बारे काफ़ी चीज़ां सुनियां ने। मैं चाह रहा कि तुसी साडे सारे सुनने वाले दोस्तां नूं दसो कि तुसी सिलसिला तसव्वुफ दे नाल किन्नी देर तो इहदे नाल मानूस जे, ते सिलसिला तसव्वुफ दे विच तुसी किन्नी देर तो किहड़े सिलसिले दे बैद जे? 1977 ਦੀ ਮੇਰੀ ਪੈਦਾਇਸ਼ 1977 ਦੇ ਵਿੱਚ ਤੁਹਾਡੀ ਪੈਦਾਇਸ਼ ਹੋਈ। ਹੁਣ ਇਸ ਗੱਲ ਦਾ ਕਨਫਰਮ ਨਹੀਂ ਪਤਾ, ਉਦੋਂ ਇਸ ਤਰ੍ਹਾਂ ਹੀ ਬਜ਼ੁਰਗ ਲਿਖਾ ਦਿੰਦੇ ਸੀ ਕਿ ਕਨਫਰਮ ਆ ਜਾਂ ਕੋਈ ਸਾਲ ਦਾ ਵਾਧਾ ਘਟਾ, ਲੇਕਿਨ ਜਿਹੜੀ ਰਿਕਾਰਡ 'ਚੋਂ ਮਿਲੀ 1977, ਜਿਹੜਾ ਨਾਦਰਾ ਦਾ ਰਿਕਾਰਡ ਉਹਦੇ ਮੁਤਾਬਕ 1977 ਦੀ ਮੇਰੀ ਪੈਦਾਇਸ਼। ਥਾਂ ਟਿਕਾਣਾ ਤੁਹਾਡਾ ਸ਼ਹਿਰ ਦਾ ਸੀ ਜਾਂ ਕਿਸੇ ਪਿੰਡ ਦੇ ਮੇਰੀ ਵਿੱਚ? ਪੈਦਾਇਸ਼ ਪਿੰਡ ਦੀ ਹੈ, ਲੇਕਿਨ ਬਾਕੀ ਜਿਹੜੀ ਮੇਰੀ ਪਰਵਰਿਸ਼ ਉਹ ਫੈਸਲਾਬਾਦ ਸ਼ਹਿਰ। ਫੈਸਲਾਬਾਦ ਸ਼ਹਿਰ ਦੇ ਵਿੱਚ ਹੋਈ ਹੈ। ਹਾਂਜੀ। ਸਾਨੂੰ ਇਹ ਵੀ ਜ਼ਰਾ ਦੱਸੋ ਕਿ ਉਸ ਤੋਂ ਬਾਅਦ ਤੁਸੀਂ ਆਪਣੇ ਬਚਪਨ ਦੇ ਵਿੱਚ ਤੁਸੀਂ ਆਪਣੀ ਤਾਲੀਮ ਦੇ ਬਾਰੇ ਦੱਸੋ, ਆਪਣੇ ਦੇ ਬਾਰੇ ਦੱਸੋ, ਤਾਂ ਕਿ ਅਸੀਂ ਫੈਸਲਾਬਾਦ ਦੇ ਜਿਹੜੀ ਮੇਰੀ 7 ਸਾਲ ਉਮਰ ਸੀ, ਅਸੀਂ ਫੈਸਲਾਬਾਦ ਆ ਗਏ ਸੀ। ਮੈਨੂੰ ਮਾਮੂਲੀ ਜਿਹੀ ਹੋਸ਼ ਹੈ ਕਿ ਸਾਡਾ ਪਿੰਡ ਜਿਹੜਾ ਇਸ ਤਰ੍ਹਾਂ ਸੀ। ਉਸ ਤੋਂ ਬਾਅਦ ਅਸੀਂ ਜਾਂਦੇ ਰਹੇ, ਹੁਣ ਵੀ ਜਾਈਦਾ। ਔਰ ਜਿਹੜਾ ਸੂਫੀਆ ਇਕਰਾਮ ਦੀ ਤਰਫ ਰਜੂ ਕਰਨਾ, ਇਹ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਹੀਰ ਦੀ ਕਿਤਾਬ ਜਿਹੜੀ ਹੈ ਸੈਯਦ ਵਾਰਿਸ ਸ਼ਾਹ ਸਾਹਿਬ ਦਾ ਕਲਾਮ। ਅੱਛਾ, ਵਾਰਿਸ ਸ਼ਾਹ ਦੀ ਕਿਤਾਬ ਤੋਂ ਜਿਹੜਾ ਹੈ ਉਹ, ਲੇਕਿਨ ਪੇਸ਼ਾਵਰ ਨਹੀਂ ਪੜ੍ਹਦੇ ਸੀ, ਵੈਸੇ ਆਪਣੇ ਸ਼ੌਕ ਨਾਲ ਘਰ ਬੈਠਿਆ ਕੋਈ ਸ਼ੇਰ ਪੜ੍ਹ ਲਿਆ ਜਿਸ ਤਰ੍ਹਾਂ ਕਰ ਲਿਆ। 1990 ਦੇ ਵਿੱਚ ਉਸ ਤੋਂ ਬਾਅਦ ਅਸੀਂ ਸਬਜ਼ ਮੰਡੀ ਫੈਸਲਾਬਾਦ 'ਚ ਆਪਣਾ ਫਰੂਟ ਦਾ ਕੰਮ ਕਰਦੇ ਸੀ। ਅੱਛਾ। ਸਾਡਾ ਇੱਕ ਬੁਰਚੀ ਸੀ, ਉਹਦਾ ਜਿਹੜਾ ਉੱਥੇ ਖਾਣਾ ਪਕਾਉਂਦਾ ਸੀ। ਤਕਰੀਬਨ 100-150 ਵਪਾਰੀ ਹੁੰਦਾ ਸੀ, ਔਰ ਬਾਕੀ ਅਸੀਂ ਲੋਕ ਹੁੰਦੇ ਸੀ। ਇੱਕ ਕਸਾਈ ਸੀ ਜਿਹਦੇ ਕੋਲ ਅਸੀਂ ਗੋਸ਼ਤ ਲੈਂਦੇ ਸਾਂ। ਬਲੋਚਿਸਤਾਨ ਦੇ ਜਿਹੜੇ ਪਠਾਨ ਆ ਨਾ, ਉਹ ਬੜਾ ਗੋਸ਼ਤ ਨਹੀਂ ਖਾਂਦੇ। ਫਰੂਟ ਮੰਡੀ ਦੇ ਵਿੱਚ ਤੁਸੀਂ ਆਪਣਾ? ਹਾਂ, ਉਹਨਾਂ ਲਈ ਲਾਜ਼ਮੀ ਬੱਕਰੇ ਦਾ ਗੋਸ਼ਤ ਹੀ ਪਕਾਉਣਾ। ਦਾਲ ਵੀ ਨਹੀਂ ਖਾਂਦੇ, ਸਬਜ਼ੀ ਵੀ ਬਹੁਤ ਕਮ ਖਾਂਦੇ। ਉਹ ਜਿਹੜਾ ਕਸਾਈ ਸੀ ਨਾ, ਅਸੀਂ ਉਹਦਾ ਮਜ਼ਾਕ ਦੇ ਨਾਲ ਨਾਂ ਪਾਇਆ ਹੋਇਆ ਸੀ ਹਾਥੀ ਸਾਈ। ਹਾਥੀ ਸਾਈ? ਹਾਥੀ ਸਾਈ। ਉਹ ਗੋਸ਼ਤ ਲੈਣ ਵਾਸਤੇ ਜਦੋਂ ਆਪਣੀ ਦਸਾਮਤ ਜ਼ਰਾ ਭਾਰਾ ਹੋਏਗਾ, ਸੀ ਨਾ, ਹਾਥੀ ਉਹਦਾ ਨਾਂ ਰੱਖਿਆ ਸੀ। ਉਹ ਜਦੋਂ ਅਸੀਂ ਗੋਸ਼ਤ ਲੈਣ ਵਾਸਤੇ ਗਏ ਤਾਂ ਉਹਦੀ ਦੁਕਾਨ ਬੰਦ ਸੀ। ਉਹ ਬੁਰਚੀ ਨੇ ਮੈਨੂੰ ਆ ਕੇ ਦੱਸਿਆ ਜੀ ਕਿ ਉਹ ਹਾਥੀ ਸਾਈ ਦੀ ਦੁਕਾਨ ਬੰਦ ਹੈ, ਹੁਣ ਗੋਸ਼ਤ ਕਿਹਦੇ ਕੋਲ ਲੈ ਜਾਣਾ? ਮੈਂ ਕਿਹਾ ਫਲਾਣੇ ਬੰਦੇ ਕੋਲ। ਅਗਲਾ ਦਿਨ ਹੋਇਆ ਤੇ ਹਾਥੀ ਸਾਈ ਮੈਨੂੰ ਮਿਲਿਆ। ਮੈਂ ਉਹਨੂੰ ਕਿਹਾ ਕਿ ਯਾਰ ਅੱਲਾ ਦੇ ਬੰਦਿਆ, ਤੂੰ ਅਗਰ ਛੁੱਟੀ ਕਰਨੀ ਸੀ, ਨਾਗਾ ਕਰਨਾ ਸੀ, ਤਾਂ ਤੇਰਾ ਕੰਮ ਸੀ ਕਿ ਸਾਨੂੰ ਗੋਸ਼ਤ ਦੇ ਦਿਓ ਜਾਂ ਦੱਸ ਕੇ ਜਾਣਾ।
ਉਹ ਕਹਿਣ ਲੱਗਾ ਜੀ ਮੈਂ ਤੇ ਨਾ ਇੱਕ ਮੇਲੇ ਤੇ ਗਿਆ ਸਾਂ। 1 ਸੈਕਿੰਡ ਜੀ। ਕੀ ਦੱਸ ਰਹੇ ਸੀ ਕਿ ਹਾਥੀ ਸਾਈਂ ਦੇ ਹਾਥੀ ਬਾਰੇ ਸਾਈਂ, ਤੇ ਹਾਂ, ਹਾਥੀ ਸਾਈਂ। ਆਪਣੀ ਗੱਲ ਨੂੰ ਜ਼ਰਾ ਜਾਰੀ ਰੱਖੋ। ਉਹ ਹਾਥੀ ਸਾਈਂ ਨੂੰ ਮੈਂ ਆਖਿਆ ਕਿ ਤੂੰ ਗੋਸ਼ਤ ਕਿਉਂ ਨਹੀਂ ਦਿੱਤਾ? ਉਹਨੇ ਆਖਿਆ ਜੀ ਕਿ ਮੈਂ ਇੱਕ ਮੇਲਾ ਵੇਖਣ ਗਿਆ ਸੀ। ਅੱਛਾ। ਮੈਂ ਕਿਹਾ ਕਿਹਦਾ ਮੇਲਾ ਸੀ? ਕਹਿੰਦਾ ਜੀ ਉਹ ਸੈਯਦ ਵਾਰਿਸ ਸ਼ਾਹ ਦਾ ਮੇਲਾ ਸੀ। ਅੱਛਾ ਅੱਛਾ। ਮੇਰੇ ਇਲਮ 'ਚ ਇਹ ਗੱਲ ਸੀ ਕਿ ਸ਼ਾਇਦ ਉਹ ਇੰਡੀਆ 'ਚ ਦਰਬਾਰ ਆ। ਮੈਂ ਕਿਹਾ ਯਾਰ ਉਹ ਤਾਂ ਕਹਿੰਦੇ ਇੰਡੀਆ 'ਚ। ਉਹ ਕਹਿਣ ਲੱਗਾ ਨਹੀਂ ਜੀ ਉਹ ਇੱਥੇ ਸ਼ੇਖੂਪੁਰ ਉਹਨਾਂ ਦਾ ਦਰਬਾਰ ਆ, ਜੰਡਿਆਲਾ ਸ਼ੇਰ ਖਾਂ। ਠੀਕ ਹੋ ਗਿਆ। ਤੇ ਮੈਂ ਕਿਹਾ ਉੱਥੇ ਮੇਲੇ 'ਚ ਕੀ ਸੀ? ਕਹਿੰਦਾ ਜੀ ਉੱਥੇ ਲੋਕ ਹੀਰ ਪੜ੍ਹਦੇ ਸੀ ਤੇ ਇਸ ਤਰ੍ਹਾਂ ਸੀ ਤੇ ਬੜਾ ਵੇਖਣ ਵਾਲਾ ਮੇਲਾ ਸੀ। ਮੈਂ ਕਿਹਾ ਜੀ ਤੇ ਮੇਲਾ ਲੱਗਾ? ਉਹ ਕਹਿੰਦਾ ਤੇ ਮੈਂ ਵੀ ਤਿਆਰੀ ਕਰਕੇ ਤੇ ਉਸੇ ਟਾਈਮ ਬੈਠ ਕੇ ਇੱਕ ਮੁੰਡੇ ਨਾਲ ਲੈ ਕੇ ਇੱਥੇ ਦਰਬਾਰ ਤੇ ਵਾਰਿਸ ਸ਼ਾਹ ਦੇ ਦਰਬਾਰ ਤੇ ਜੰਡਿਆਲਾ ਸ਼ੇਰ। ਜੰਡਿਆਲਾ ਸ਼ੇਰ। ਉਸ ਦਿਨ 5 ਜੁਲਾਈ ਦਾ ਦਿਨ ਸੀ। ਉਹ ਬਾਬੇ ਹਯਾਤ ਸ਼ਾਹ ਦਾ ਜਿਹੜਾ ਦਰਬਾਰ ਹੈ ਨਾ, ਅਸੀਂ ਉੱਥੇ ਹੀ ਖਲੋਤੇ ਰਹੇ। ਅਸੀਂ ਆਖਿਆ ਵੀ ਸ਼ਾਇਦ ਇਹੀ ਦਰਬਾਰ ਹੈ। ਅੱਛਾ। ਤੇ ਮੈਂ ਇੱਕ ਦੋਸਤ ਜਿਹੜਾ ਮੇਰੇ ਨਾਲ ਵਾਰਿਸ ਸ਼ਾਹ ਦੇ ਦਰਬਾਰ ਤੋਂ ਪਹਿਲੇ ਦਰਬਾਰ ਹਾਂ, ਆਉਂਦਾ ਹਾਂ, ਜਿਹੜਾ ਹਾਂ। ਮੇਨ ਸੜਕ ਤੇ ਕਿਉਂਕਿ ਅਸੀਂ ਪਹਿਲੀ ਵਾਰੀ ਆਏ ਸੀ ਜੀ ਜੀ ਬਿਲਕੁਲ। ਤੇ ਉਮਰ ਸੀ ਮੇਰੀ 13 ਸਾਲ। 13 ਸਾਲ ਦੀ ਉਮਰ ਦੇ ਵਿੱਚ 13 ਸਾਲ। ਇਸ ਵੇਲੇ। ਅੱਛਾ ਮਾਸ਼ਾਅੱਲਾ। ਤੇ ਉਹ ਜਿਸ ਵੇਲੇ ਅਸੀਂ ਆਏ ਤੇ ਉਹ ਮੈਂ ਉਹ ਜਿਹੜਾ ਮੇਰੇ ਨਾਲ ਲੜਕਾ ਸੀ ਉਹਨੂੰ ਮੈਂ ਕਹਿਣ ਡਿਆ ਵਾਂ ਕਿ ਵੀ ਯਾਰ ਇਹ ਮੇਲਾ ਤੇ ਬੜਾ ਵੱਡਾ ਲੱਗਾ ਹੈ, ਬੜਾ ਨਾਮ ਹੀ ਇਸ ਬਜ਼ੁਰਗ ਦਾ, ਤੇ ਇਹ ਮਜ਼ਾਰ ਇਹਦਾ ਬਿਲਕੁਲ ਛੋਟਾ ਜਿਹਾ ਵਾ। ਅੱਛਾ। ਉਹ ਛੱਪੜ ਪਾਣੀ ਵੀ ਇਰਦ ਗਿਰਦ ਹੈ ਸੀ ਇੱਥੇ ਵੀ। ਬਾਬੇ ਹਯਾਤ ਸ਼ਾਹ ਦੇ ਦਰਬਾਰ ਦੇ ਨਜ਼ਦੀਕ ਵੀ ਪਾਣੀ ਖੜੋਤਾ ਹੋਇਆ ਸੀ। ਔਰ ਜਿਹੜਾ ਐਕਸਚੇਂਜ ਬਣਿਆ ਹੋਇਆ ਵਾ ਜਿੱਥੇ ਉਹਨਾਂ ਨੇ ਟਾਵਰ ਲਾਇਆ, ਇਹ ਵੀ ਸਾਰਾ ਪਾਣੀ ਇਹ ਸੀ। ਕਿੰਨਾ ਅਰਸਾ ਪਹਿਲੇ ਦੀ ਗੱਲ ਹੈ ਜੀ? ਤਕਰੀਬਨ 90 90 ਸਾਲ ਦੇ ਵਿੱਚ। 1990। ਉਹ ਫਿਰ ਉਸ ਤੋਂ ਬਾਅਦ ਇੱਕ ਬੰਦਾ ਸਾਡੇ ਲਾਗੇ ਖਲੋਤਾ ਸੀ। ਉਹਨੇ ਆਖਿਆ ਕਿ ਇਹ ਨਹੀਂ ਹੈ ਦਰਬਾਰ, ਦਰਬਾਰ ਸ਼ਰੀਫ ਅੱਗੇ ਹੈ, ਅੱਛਾ। ਉੱਥੇ ਚਲੇ ਜਾਓ। ਉਹ ਫਿਰ ਅਸੀਂ ਉੱਥੇ ਚਲੇ ਗਏ। ਰਸ਼ ਬੜਾ ਸੀ, ਥੋੜਾ ਜਿਹਾ ਦੇਖਿਆ ਦੁਖਿਆ, ਸਾਨੂੰ ਵੀ ਕੋਈ ਸਮਝ ਨਹੀਂ ਸੀ ਆਇਆ ਉੱਥੇ ਕਿ ਕੀ ਇਹ ਪੜ੍ਹਦੇ ਪਏ ਨੇ ਜਾਂ ਕੀ ਕਰਦੇ ਪਏ ਨੇ। ਤੇ ਇੱਕ ਬੰਦਾ ਮੇਰੇ ਵੱਲ ਨਾਲ ਬੜੀ ਗੌਰ ਨਾਲ ਦੇਖਦਾ ਪਿਆ ਸੀ। ਅੱਛਾ। ਤੇ ਮੈਨੂੰ ਨਾ ਬਚਪਨ 'ਚ ਨਾ ਸ਼ੌਕ ਸੀ। ਮੈਂ ਉਸ ਟਾਈਮ ਉਹ ਰਾਡੋ ਘੜੀ ਲਾਈ, ਸੋਨੇ ਦੀਆਂ ਅੰਗੂਠੀਆਂ ਪਾਈਆਂ, ਇੱਕ ਚੈਨ ਹੁੰਦੀ ਸੀ ਉਹਨੂੰ ਸੋਨੇ ਦੇ ਬਟਨ ਲਵਾਏ ਹੁੰਦੇ ਸੀ, ਉਹ ਮੈਂ ਬੋਸਕੀ ਦਾ ਸੂਟ ਪਾਇਆ ਉਹਦੇ ਨਾਲ ਲਾਇਆ ਹੋਇਆ ਮੁਕੰਮਲ ਟਿਪ ਟਾਪ ਹੋਏ ਤੁਸੀਂ 13 ਸਾਲ ਦੀ ਉਮਰ ਦੇ ਵਿੱਚ ਮੇਲਾ ਵੇਖਣ ਵਾਸਤੇ। ਸੀ। ਉਹ ਮੇਰੇ ਨਾਲ ਦਾ ਮੈਨੂੰ ਕਹਿਣ ਲੱਗਾ ਕਿ ਇਹ ਬੰਦਾ ਸਾਡੇ ਵੱਲ ਬੜੀ ਗੌਰ ਨਾਲ ਦੇਖਦਾ। ਅਸੀਂ ਦੋਵੇਂ ਬੱਚੇ ਆ, ਅਸੀਂ ਚਲੇ ਜਾਈਏ, ਸਾਡੇ ਨਾਲ ਇੱਥੇ ਕੋਈ ਹਾਦਸਾ ਹੋ ਸਕਦਾ ਕਿ ਤੂੰ ਆ 2 ਲੱਖ ਦਾ ਜ਼ੇਵਰ ਪਾਇਆ ਜ਼ਨਾਨੀਆਂ ਵਰਗੂ ਤੇ ਤੇਰੇ ਨਾਲ ਕੋਈ ਮਸਲਾ ਨਾ ਬਣ ਜਾਵੇ। ਕਿ ਬੰਦਾ ਸਾਡੇ ਵੱਲ ਹੀ ਦੇਖੀ ਜਾਂਦਾ। ਮੈਨੂੰ ਯਾਦ ਆ ਉਸ ਟਾਈਮ ਰਾਡੋ ਘੜੀ ਜਿਹੜੀ ਨਾ 38,000 ਰੁਪਏ ਦੀ ਸੀ। ਹੂੰ। ਉਹ ਅਸੀਂ ਡਰਦੇ ਚਲੇ ਗਏ ਵਾਪਸ। ਮੇਲਾ ਮੂਲਾ ਨਹੀਂ ਦੇਖਿਆ, ਨਹੀਂ ਵਾਪਸ ਚਲੇ ਦੇਖਿਆ। ਇਸ ਖੌਫ ਤੋਂ ਕਿ ਲੁੱਟੇ ਨਾ ਜਾਈਏ। ਹਾਂ। ਉਹ ਫਿਰ ਮੈਂ ਜਦੋਂ ਵਾਪਸ ਚਲਾ ਗਿਆ ਤੇ ਜਦੋਂ ਅਸੀਂ ਦਰਬਾਰ ਸ਼ਰੀਫ ਦੇ ਅੰਦਰ ਦਾਖਲ ਹੋਏ ਨਾ ਤਾਂ ਉਸ ਟਾਈਮ ਨੂੰ ਇੱਕ ਖੁਸ਼ਬੂ ਉੱਥੇ ਮਹਿਸੂਸ ਹੋਈ। ਪਤਾ ਨਹੀਂ ਉਹ ਅਗਰਬੱਤੀਆਂ ਦੀ ਸੀ, ਫੁੱਲਾਂ ਦੀ ਸੀ, ਕਾਦੀ ਸੀ, ਬਹਰਹਾਲ ਇੱਕ ਖੁਸ਼ਬੂ ਮੈਨੂੰ ਆ ਰਹੀ ਸੀ। ਮੈਂ ਬਚਪਨ ਦੇ ਵਿੱਚ ਮੈਨੂੰ ਜਿਹੜਾ ਉਹ ਮੇਰਾ ਮਾਮੂਲ ਸੀ ਕਿ ਮੈਂ 5 ਗਾਨਾ ਨਮਾਜ਼ ਮਾਸ਼ਾਅੱਲਾ ਬਾਜਮਾਤ ਮਾਸ਼ਾਅੱਲਾ। ਫੈਸਲਾਬਾਦ ਦੇ ਅੰਦਰ ਗੁਲਾਮ ਨਬੀ ਸਾਹਿਬ ਸ਼ੇਖੁਲ ਹਦੀਸ ਬਰੇਲਵੀ ਸੁੰਨੀ ਮਸਲਕ ਦੇ ਜਿਹੜੇ ਨੇ ਉਹਨਾਂ ਦੇ ਪਿੱਛੇ ਮੈਂ 5 ਗਾਨਾ ਟਾਈਮ ਨਮਾਜ਼ ਬਾਜਮਾਤ ਔਰ ਫਿਰ ਉਸ ਤੋਂ ਬਾਅਦ ਤਹੀਅਤ। ਔਰ ਉਸ ਟਾਈਮ ਮੇਰਾ ਮਾਮੂਲ ਸੀ ਕਿ ਮੈਂ 300 ਮਰਤਬਾ ਦਰੂਦ ਇਬਰਾਹੀਮੀ ਪੜ੍ਹ ਕੇ ਤੇ ਫਿਰ ਸਵੇਰ ਦਾ ਲੁਕਮਾ ਆਪਣੇ ਮੂੰਹ ਮਾਸ਼ਾਅੱਲਾ। ਕੋਈ 8-10 ਦਿਨ ਗੁਜ਼ਰਨ ਤੋਂ ਬਾਅਦ ਨਾ ਮੈਨੂੰ ਉਹ ਖੁਸ਼ਬੂ ਆਉਂਦੀ ਸੀ ਜਿਹੜੀ ਮਜ਼ਾਰ ਸ਼ਰੀਫ 'ਚ ਮੈਂ ਦਾਖਲ ਜਿਹੜੀ ਹੋਇਆ। ਤੁਸੀਂ ਖੁਸ਼ਬੂ ਮਹਿਸੂਸ ਕੀਤੀ ਦਰਬਾਰ ਦੇ ਅੰਦਰ, ਉਹ ਮੈਨੂੰ ਉਹ ਤੁਹਾਨੂੰ ਬੈਠਿਆਂ ਉੱਥੇ ਵੀ ਮਹਿਸੂਸ ਹੁੰਦੀ ਉੱਥੇ ਸੀ? ਮੈਨੂੰ ਮਹਿਸੂਸ ਹੁੰਦੀ ਸੀ, ਲੇਕਿਨ ਕਦੀ ਕਦੀ, ਹਰ ਰੋਜ਼ ਨਹੀਂ। ਠੀਕ ਹੈ। ਪਹਿਲਾਂ ਤੇ ਮੇਰੀ ਸਮਝ ਨਹੀਂ ਆਉਂਦਾ ਸੀ, ਮੁੜ ਕੇ ਮੈਨੂੰ ਨਾ ਉਹ ਕਸ਼ਿਸ਼ ਜੀ ਹੋਵੇ ਕਿ ਮੈਂ ਉੱਥੇ ਵਾਪਸ ਜਾਵਾਂ, ਮੈਂ ਦੁਬਾਰਾ ਫਿਰ ਉਸ ਜਗ੍ਹਾ ਤੇ ਜਾਵਾਂ। ਫਿਰ ਮੈਂ ਜਾਵਾਂ। ਵਾਹ ਵਾਹ। ਇਸ ਤਰੀਕੇ ਦੇ ਨਾਲ ਮੈਂ ਦਰਬਾਰ ਸ਼ਰੀਫ ਤੇ ਆਉਣਾ ਸ਼ੁਰੂ ਕਰ ਦਿੱਤਾ। ਹਰ ਜੁਮੇਰਾਤ ਨੂੰ ਮੈਂ ਉੱਥੋਂ ਬੈਠਣਾ ਔਰ ਹਾਜ਼ਰੀ ਦੇਣੀ ਸ਼ੁਰੂ ਕਰ ਇੱਥੇ ਆ ਜਾਣਾ, ਦਰਬਾਰ ਤੇ ਸਾਰਾ ਦਿਨ ਬੈਠੇ ਰਹਿਣਾ ਤੇ ਸ਼ਾਮ ਨੂੰ ਚਲੇ ਜਾਣਾ। ਅੱਛਾ। ਵਾਰਿਸ ਸ਼ਾਹ ਦਰਬਾਰ ਤੇ ਆਣਾ ਜੁਮੇਰਾਤ ਵਾਲੇ ਦਿਨ, ਸਾਰਾ ਦਿਨ ਬੈਠੇ ਰਹਿਣਾ, ਇੱਥੇ ਵਕਤ ਗੁਜ਼ਾਰਨਾ ਤੇ ਫਿਰ ਉਸ ਤੋਂ ਬਾਅਦ ਵਾਪਸ ਵਾਪਸ ਚਲੇ ਜਾਣਾ।
ਕਿੰਨੀ ਦੇਰ ਇਹ ਸਿਲਸਿਲਾ ਜਾਰੀ ਰਿਹਾ? ਇਹ ਕਾਫੀ ਦੇਰ ਸਿਲਸਿਲਾ ਜਾਰੀ ਰਿਹਾ, ਤਕਰੀਬਨ ਸੰਨ 90 ਤੋਂ ਲੈ ਕੇ ਤੇ ਸੰਨ 2000 ਤੱਕ 11-12 ਸਾਲ ਇਹ ਸਿਲਸਿਲਾ ਜਾਰੀ ਰਿਹਾ ਕਿ ਤੁਸੀਂ ਬਕਾਇਦਾ ਆਉਂਦੇ ਰਹੇ, ਬਕਾਇਦਾ ਹਰ ਦਰਬਾਰ ਜੁਮੇਰਾਤ ਸ਼ਰੀਫ ਤੇ ਆਉਂਦੇ ਰਹੇ, ਆਉਂਦਾ ਰਿਹਾ। ਔਰ ਫਿਰ ਜਿਹੜਾ ਹੈ ਉਹ ਹਰ ਜੁਮੇਰਾਤ ਆਣਾ ਔਰ ਹਰ ਜੁਮੇਰਾਤ ਫਿਰ ਵਾਪਸ ਜਾਣਾ ਆਪਣੇ ਸ਼ਹਿਰ। ਹਾਂ, ਇਸ ਦੌਰਾਨ ਵੀ ਤੁਸੀਂ ਉਹ ਖੁਸ਼ਬੂ ਮਹਿਸੂਸ ਕਰਦੇ ਰਹੇ ਇੰਨੇ ਸਾਲ, ਜਾਂ ਪਹਿਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਮਹਿਸੂਸ ਹੁੰਦਾ ਇਹ ਰਿਹਾ? ਹੁੰਦੀ ਨਹੀਂ ਮੈਨੂੰ। ਅੱਛਾ, ਇਸ ਦੌਰਾਨ 11-12 ਸਾਲ ਤੁਸੀਂ ਮਹਿਸੂਸ ਕਰਦੇ ਲੇਕਿਨ ਰਹੇ ਹੁੰਦੀ ਮੈਨੂੰ ਉੱਥੇ ਸੀ। ਜਿਸ ਵੇਲੇ ਤੁਸੀਂ ਵਾਪਸ ਚਲੇ ਜਦੋਂ ਮੈਂ ਜਾਂਦੇ ਸੀ? ਵਾਪਸ ਚਲ ਜਾਂਦਾ 60 ਦਿਨ 10 ਦਿਨ ਗੁਜ਼ਰ ਜਾਂਦੇ ਸੀ ਤੇ ਮੈਨੂੰ ਉਹ ਖੁਸ਼ਬੂ ਵਾਹ ਵਾਹ। ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਸੀ। ਉਹ ਫਿਰ ਇੱਕ ਵਾਰੀ ਮੈਨੂੰ ਬਹੁਤ ਜ਼ਿਆਦਾ ਸ਼ਿੱਦਤ ਨਾਲ ਉਹ ਖੁਸ਼ਬੂ ਆ ਰਹੀ ਸੀ ਤੇ ਮੈਂ ਉਹ ਜੁਮੇਰਾਤ ਦਾ ਦਿਨ ਛੱਡ ਕੇ ਆ ਗਿਆ। ਅੱਛਾ ਅੱਗੇ ਤਾਂ ਮੈਂ ਜੁਮੇਰਾਤ ਨੂੰ ਆਉਂਦਾ ਸੀ, ਲੇਕਿਨ ਉਦੋਂ ਮੈਨੂੰ ਜ਼ਿਆਦਾ ਬੇਚੈਨੀ ਸੀ, ਜ਼ਿਆਦਾ ਬੇਕਰਾਰੀ ਸੀ, ਮੈਂ ਵੈਸੇ ਹੀ ਆ ਗਿਆ। ਔਰ ਮੇਰੇ ਆਉਣ ਦਾ ਸ਼ਡਿਊਲ ਸਵੇਰ ਦਾ ਹੁੰਦਾ ਸੀ ਉਸ ਦਿਨ, ਪਿਛਲੇ ਟਾਈਮ ਤੇ ਆ ਗਿਆ। ਠੀਕ ਹੈ। ਮੈਨੂੰ ਇਥੋਂ ਦੇ ਸ਼ਡਿਊਲ ਦਾ ਨਹੀਂ ਪਤਾ ਸੀ ਕਿ ਬੱਸਾਂ ਚੱਲਦੀਆਂ ਸਨ ਉਸ ਟਾਈਮ। ਹੂੰ। ਔਰ ਮੈਨੂੰ ਯਾਦ ਹੈ ਕਿ 2 ਰੁਪਏ ਕਿਰਾਇਆ ਸੀ ਅੱਛਾ ਸ਼ੇਖੂਪੁਰੋਂ ਜੰਡਿਆਲੇ ਦਾ। ਅੱਛਾ ਅੱਛਾ। ਮੈਨੂੰ ਰਾਤ ਪੈ ਗਈ, ਇੱਥੇ ਹਨੇਰਾ ਹੋ ਗਿਆ। ਠੀਕ ਮੈਂ ਹੈ। ਬਾਹਰ ਜਾ ਕੇ ਸਟਾਪ ਤੇ ਖਲੋ ਗਿਆ। ਉੱਥੇ ਕਿਸੇ ਨੇ ਪੁੱਛਿਆ, ਉਹਨੇ ਕਿਹਾ ਜੀ ਬੱਸ ਤੇ ਹੁਣ ਨਹੀਂ ਆਣੀ, ਤੇ ਕੋਈ ਆਂਦਾ ਜਾਂਦਾ ਵਾ ਤੇ ਉਹਨੂੰ ਤੁਸੀਂ ਹੱਥ ਦਿਓ, ਲਿਫਟ ਲਓ, ਚਲੇ ਜਾਓ, ਵੈਸੇ ਕੁਝ ਨਹੀਂ। ਮੈਂ ਫਿਰ ਵਾਪਸ ਆ ਗਿਆ ਦਰਬਾਰ ਤੇ। ਅੱਛਾ। ਉੱਥੇ ਮੈਂ ਬੈਠਾ ਸੀ, ਬੜਾ ਪਰੇਸ਼ਾਨ ਸੀ, ਕੀ ਕਰਾਂ, ਕਿੱਥੇ ਜਾਵਾਂ। ਔਰ ਬਚਪਨ ਸੀ ਤੇ ਇੱਥੇ ਜੰਡਿਆਲੇ ਇੱਕ ਦੋਸਤ ਨੇ, ਵੀਰ ਸਿਪਾਹੀ, ਜੀ 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 ਜੀ। ਉਹਨਾਂ ਦੇ ਵਾਲਦ ਸਾਹਿਬ ਮਨੀਰ ਖਾਨ ਸਾਹਿਬ, ਬਾਬਾ ਸ਼ਾਹ ਮਨੀਰ ਤੋਂ ਉਹਨਾਂ ਦਾ ਦਰਬਾਰ ਬਣਿਆ ਹੋਇਆ, ਜੀ ਜੀ ਬਿਲਕੁਲ। ਉਹ ਉੱਥੇ ਬੈਠੇ ਹੋਏ। ਉਹ ਮੇਰੇ ਨਾਲ ਮੁਖਾਤਬ ਹੋਏ। ਉਹਨਾਂ ਨੇ ਪੁੱਛਿਆ ਕਿ ਬੇਟਾ ਕਿੱਥੋਂ ਆਏ ਹੋ ਤੁਸੀਂ? ਮੈਂ ਦੱਸਿਆ ਜੀ ਮੈਂ ਫੈਸਲਾਬਾਦੋਂ ਆਇਆ ਹਾਂ। ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਫੈਸਲਾਬਾਦ। ਉਹ ਮੇਰੇ ਨਾਲ ਉਹ ਗੱਲਾਂ ਕਰਨ ਲੱਗ ਪਏ ਕਿ ਉਹ ਕਿੱਥੇ ਕਿ ਤੁਸੀਂ ਉੱਥੇ ਰਹਿੰਦੇ ਹੋ? ਮੈਂ ਕਿਹਾ ਉੱਥੇ। ਉਹਨੇ ਕਿਹਾ ਸਾਡੇ ਵੀ ਉੱਥੇ ਰਿਸ਼ਤੇਦਾਰ ਆ। ਤੇ ਕੀ ਗੱਲ ਕੀ ਹੈ, ਤੁਸੀਂ ਇੱਥੇ ਬੈਠੇ ਹੋ ਪਰੇਸ਼ਾਨ ਹੋ? ਮੈਂ ਦੱਸਿਆ ਕਿ ਇਹ ਗੱਲ। ਉਹ ਮੈਨੂੰ ਆਪਣੇ ਘਰ ਲੈ ਗਏ। ਅੱਛਾ। ਰਾਤ ਉਹਨਾਂ ਨੇ ਮੈਨੂੰ ਆਪਣੇ ਘਰ ਰੱਖਿਆ, ਬੈਠਕ ਦੇ ਵਿੱਚ ਮੇਰਾ ਬਿਸਤਰਾ ਵਗੈਰਾ ਲਾਤਾ, ਰੋਟੀ ਵੀ ਦਿੱਤੀ, ਚਾਹ ਸ਼ਾਹ ਵੀ ਦਿੱਤੀ। ਪਰ ਸਵੇਰ ਦੇ ਟਾਈਮ ਫਿਰ ਮੈਨੂੰ ਨਾਸ਼ਤਾ ਕਰਾਉਣ ਤੋਂ ਬਾਅਦ ਉਹਨੇ ਕਿਹਾ ਜੀ ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਜਾਣਾ ਤੇ ਚਲੇ ਜਾਓ। ਤੇ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਸੀ ਜੰਡਿਆਲੇ ਸ਼ੇਰਖਾਨਾ। ਮੈਂ ਉਹਨਾਂ ਨੂੰ ਮਿਲਿਆ ਤੇ ਨਹੀਂ, ਵੀਰ ਸਿਪਾਹੀ ਦੇ ਵਾਲਦ ਸਾਹਿਬ ਨੂੰ, ਲੇਕਿਨ ਜ਼ਰੂਰ ਉਹਨਾਂ ਬਾਰੇ ਸੁਣਿਆ ਕਿ ਬੜੇ ਮਹਿਮਾਨ ਨਵਾਜ਼ ਤੇ ਬੜੇ ਦਰਵੇਸ਼ ਆਦਮੀ ਸਨ। ਉਹਨਾਂ ਨੇ ਵੀ ਇੱਥੇ ਵਕਤ ਗੁਜ਼ਾਰਿਆ। ਜੀ ਜੀ। ਤੇ ਉਹ ਮੈਨੂੰ ਉੱਥੇ ਫਿਰ ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ। ਅੱਛਾ ਅੱਛਾ। ਇਸ ਹਵਾਲੇ ਨਾਲ ਫਿਰ ਉਹ ਮੇਰੇ 10 ਸਾਲ ਜਾਂ 12 ਸਾਲ ਜਿਹੜਾ ਆਣਾ ਜਾਣਾ ਰਿਹਾ, ਉਹ ਚੱਲਦਾ ਰਿਹਾ। ਫਿਰ ਮੈਂ ਆਉਂਦਾ ਸੀ ਆਸਤਾ ਆਸਤਾ, ਮੈਨੂੰ ਕੋਈ ਥੋੜੀ ਤੁਹਾਡੀ ਮਾਂ ਨੂੰ ਇਸ ਇਧਰ ਨਾਲ ਵੱਧਦੀ ਗਈ ਆਸਤਾ ਸਮਝ ਵੀ ਲੱਗਣ ਲੱਗ ਪਈ ਕਿ ਕਲਾਮ ਜਿਹੜਾ ਲੋਕ ਪੜ੍ਹਦੇ ਨੇ ਸੈਯਦ ਵਾਰਿਸ ਸ਼ਾਹ ਦਾ। ਅੱਛਾ ਅੱਛਾ। ਇਹਦੇ ਦਰਮਿਆਨ ਫਿਰ ਮੈਨੂੰ ਬੜੀ ਤਲਬ ਸੀ ਕਿ ਮੈਨੂੰ ਕੁਝ ਸਪੈਸ਼ਲ ਬੰਦਾ ਕਲਾਮ ਸੁਣਾਵੇ। ਅੱਛਾ। ਔਰ ਉਹੀ ਬਾਬਾ ਸ਼ਾਹ ਮਨੀਰ ਸਾਹਿਬ ਜਿਹੜੇ ਨੇ, ਉਹਨਾਂ ਨੇ ਦੁਬਾਰਾ ਮੇਰੀ ਮੁਲਾਕਾਤ ਹੋ ਗਈ ਦਰਬਾਰ ਤੇ। ਇਸੇ ਦਰਬਾਰ ਤੇ? ਇਸੇ ਦਰਬਾਰ, ਵਾਰਿਸ ਸ਼ਾਹ ਦੇ ਵਾਰਿਸ ਸ਼ਾਹ ਦੇ ਦਰਬਾਰ। ਉਹਨਾਂ ਨੂੰ ਮੈਂ ਫਰਮਾਇਸ਼ ਕੀਤੀ ਕਿ ਮੈਂ ਕਲਾਮ ਸੁਣਨਾ ਚਾਹੁੰਦਾ ਹਾਂ। ਉਹਨਾਂ ਨੇ ਕਿਹਾ ਕਿ ਇੱਕ ਸਾਡਾ ਬੱਚਾ ਹੈ ਵਾ, ਅਗਰ ਉਹ ਆ ਗਿਆ ਤਾਂ ਤੁਹਾਨੂੰ ਸੁਣਾ ਦੇਗਾ। ਤਮੂਰ ਉਸ ਟਾਈਮ ਪੜ੍ਹ ਰਿਹਾ ਸੀ, ਵੀਰ ਸਿਪਾਹੀ ਦਾ ਛੋਟਾ ਭਾਈ। ਛੋਟਾ ਭਾਈ ਤਮੂਰ ਖਾਨ ਨੇ ਦੇਰ ਨੂੰ ਆ ਗਿਆ। ਤੇ ਉਹਨਾਂ ਨੇ ਤਮੂਰ ਖਾਨ ਨੂੰ ਆਖਿਆ ਕਿ ਤੁਸੀਂ ਇਹ ਮਹਿਮਾਨ ਨੇ ਤੁਹਾਡੀ ਖਾਲਾਂ ਦੇ ਸ਼ਹਿਰ ਦੇ ਨੇ। ਉਦੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਦੀ ਖਾਲਾ ਜਿਹੜੀ ਉਹ ਉੱਥੋਂ ਦੀ। ਅੱਛਾ ਅੱਛਾ। ਤੇ ਇਹ ਤੁਹਾਡੇ ਕੋਲੋਂ ਕੋਈ ਕਲਾਮ ਸੁਣਨਾ ਚਾਹੁੰਦੇ ਨੇ। ਮੈਨੂੰ ਉਹਨਾਂ ਨੇ ਸੈਯਦ ਵਾਰਿਸ ਸ਼ਾਹ, ਉਹਨਾਂ ਨੇ ਕਿਹਾ ਕਿੱਥੋਂ ਸੁਣਾਈਏ? ਹੁਣ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਸੀ। ਮੈਂ ਕਿਹਾ ਜਿੱਥੋਂ ਮਰਜ਼ੀ ਸੁਣਾ ਦੇ। ਅੱਛਾ। ਉਹਨਾਂ ਨੇ ਮੈਨੂੰ 2 ਛੋਟੇ ਛੋਟੇ ਸੈਯਦ ਵਾਰਿਸ ਸ਼ਾਹ ਸਾਹਿਬ ਦੇ ਬੰਦ ਸੁਣਾ ਦਿੱਤੇ। ਹੀਰ ਵਾਰਿਸ ਸ਼ਾਹ ਚੋਂ? ਵਾਰਿਸ ਸ਼ਾਹ ਸਾਹਿਬ। ਮੈਂ ਸਰ ਜੀ ਬਹੁਤ ਜ਼ਿਆਦਾ ਹੀਰ ਵਾਰਿਸ ਸ਼ਾਹ ਸਾਹਿਬ ਦਾ ਕਲਾਮ ਸੁਣਿਆ। ਅੱਛਾ। ਔਰ ਇੱਕ ਵਕਤ ਹੈ ਕਿ ਮੈਂ ਆਪ ਵੀ ਹਾਫਿਜ਼ ਹੋ ਗਿਆ ਸੀ। ਅੱਛਾ। ਲੇਕਿਨ ਮੈਂ ਤਮੂਰ ਵਰਗੀ ਦਰਦ ਕਿਸੇ ਬੰਦੇ ਦੀ ਆਵਾਜ਼ ਨਹੀਂ ਦੇਖੀ। ਵੈਰੀ ਗੁੱਡ। ਤੈਮੂਰ ਅੱਛਾ ਪੜਦਾ। ਤਮੂਰ ਵਰਗਾ ਮੈਂ ਕਿਸੇ ਬੰਦੇ ਦੀ ਆਵਾਜ਼ ਵਿੱਚ ਦਰਦ ਨਹੀਂ ਵੇਖਿਆ ਉਸ ਵਕਤ। ਹੁੰਦਾ ਤੇ ਮੈਨੂੰ ਪਤਾ ਨਹੀਂ। ਕੀ ਠੀਕ ਹੈ। ਉਹ ਤਮੂਰ ਨੇ ਫਿਰ ਮੈਨੂੰ ਦੱਸਿਆ ਕਿ ਤੁਸੀਂ ਐਡੀ ਦੂਰ ਹੀਰ ਸੁਣਨਾ ਆਉਂਦੇ ਹੋ,
ਤੁਹਾਡੇ ਸ਼ਹਿਰ ਵਿੱਚ ਹੀਰ ਪੜੀ ਜਾਂਦੀ ਹੈ। ਮੈਂ ਕਿਹਾ ਕਿਹੜੀ ਜਗ੍ਹਾ ਤੇ? ਉਹਨਾਂ ਆਖਿਆ ਕਿ ਮਦੀਨਾ ਟਾਊਨ, ਸੂਫੀ ਅਹਿਮਦੀਨ ਸਾਹਿਬ ਜਿਹੜੇ ਫੈਸਲਾਬਾਦ ਦੇ ਅੰਦਰ ਫੈਸਲਾਬਾਦ, ਸੂਫੀ ਅਹਿਮਦੀਨ ਸਾਹਿਬ ਦੇ ਸੂਫੀ ਅਹਿਮਦ। ਜੀ ਠੀਕ। ਤੇ ਫਿਰ ਮੈਂ ਉੱਥੇ ਚਲਾ ਗਿਆ ਤੇ ਪਹਿਲੇ ਦਿਨ ਇਹ ਕੰਮ ਹੋਇਆ ਕਿ ਉੱਥੇ ਕੋਈ 500 ਬੰਦਾ ਬੈਠਾ ਸੀ ਅੱਛਾ ਤੇ ਸ਼ੇਖੂਪੁਰ ਦੇ ਜਿਹੜੇ ਹੀਰ ਪੜਨ ਵਾਲੇ ਨੇ ਉਸ ਟਾਈਮ ਹਾਜੀ ਹਬੀਬ ਢਿੱਲੂ ਇਹ ਪੜ ਰਿਹਾ ਸੀ ਅੱਛਾ ਅੱਛਾ। ਜਦੋਂ ਮੈਂ ਉੱਥੇ ਗਿਆ। ਹੀਰ ਗਾਇਕ ਹਾਜੀ ਹੀਰ ਹਬੀਬ। ਗਾਇਕ। ਹੂੰ, ਹੂੰ। ਮੈਨੂੰ ਉਹ ਕਲਾਮ ਦੀ ਨਹੀਂ ਸੀ ਐਡੀ ਸਮਝ ਆਉਂਦੀ, ਲੇਕਿਨ ਆਵਾਜ਼ ਦਾ ਮੈਨੂੰ ਉਹ ਸੀ ਨਸ਼ਾ ਜਾਂ ਕਾਇਫ ਸਰੂਰ ਸੀ। ਤੇ ਮੈਂ ਜਾ ਕੇ ਬੈਠ ਗਿਆ ਤਾਂ ਸੂਫੀ ਸਾਹਿਬ ਜਿਹੜੇ ਨੇ ਉਹਨਾਂ ਨੇ ਮੈਕ ਦੇ ਵਿੱਚ ਮੈਨੂੰ ਮੁਖਾਤਬ ਹੋ ਕੇ ਆਖਿਆ ਕਿ ਤੁਸੀਂ ਉੱਠ ਕੇ ਤੇ ਇੱਥੇ ਮੇਰੇ ਨਜ਼ਦੀਕ ਆ ਕੇ ਬੈਠ। ਸਟੇਜ ਤੇ ਆ ਗਏ ਸੀ ਸਟੇਜ ਤੇ ਆ ਕੇ ਬੈਠ। ਅੱਛਾ ਹੁਣ ਮੇਰੇ ਲਈ ਇਹ ਫਖਰ ਵੀ ਸੀ, ਲੇਕਿਨ ਦੂਸਰੇ ਪਾਸੇ ਮੈਂ ਥੋੜਾ ਜਿਹਾ ਜ਼ਿਹਨੀ ਤੌਰ ਤੇ ਪਸ਼ੇਮਾਨ ਵੀ ਸੀ ਕਿ ਪਤਾ ਨਹੀਂ ਬਾਬਾ ਕਰੇ ਕੋਈ ਠਰਕੀ ਹੈ ਜਿਹੜਾ ਮੈਨੂੰ ਏਡੇ 500 ਬੰਦੇ ਦੇ ਮਜਮੇ 'ਚ ਮੈਨੂੰ ਹੀ ਸਪੈਸ਼ਲ ਮਿਲਵਾ ਕੇ ਉੱਥੇ ਬਿਠਾ ਲਿਆ ਲਾਗੇ। ਇਸ ਤਰ੍ਹਾਂ ਕਰਕੇ ਫਿਰ ਉੱਥੇ ਉਹਨਾਂ ਨੇ 13-14 ਸਾਲ ਜਿਹੜੀ ਮਹਿਫਿਲ ਕਰਾਈ। ਮੈਂ 13-14 ਸਾਲ ਉਹਨਾਂ ਦੇ ਨਾਲ ਸਟੇਜ ਤੇ ਬਹਿ ਕੇ ਉਹ ਮਹਿਫਿਲ ਸੁਣੀ। ਅੱਛਾ। ਔਰ 13-14 ਸਾਲ ਦੀਆਂ तमाम ਫਿਲਮਾਂ ਜਿਹੜੀਆਂ ਮੇਰੇ ਕੋਲ ਮੌਜੂਦ ਆ ਔਰ ਮੇਰੇ ਅੱਛਾ ਉਹ ਸਾਰੀ ਮਹਿਫਲ ਦੇ ਜਿੰਨੇ ਵੀ ਪ੍ਰੋਗਰਾਮ ਹੋਏ ਤੁਹਾਡੇ ਕੋਲ ਇਹ ਮੌਜੂਦ ਹਰ ਨੇ? ਮਹੀਨੇ ਦੀ 5 ਤਰੀਕ ਨੂੰ ਔਰ ਸਾਲਾਨਾ 2 ਪ੍ਰੋਗਰਾਮ ਅੱਛਾ ਔਰ ਉਹ ਸਾਰੀਆਂ ਫਿਲਮਾਂ ਵੀਡੀਓ ਮੇਰੇ ਕੋਲ ਮੌਜੂਦ ਆ, ਜਿਹਦੇ ਵਿੱਚ ਮਿਸਾਲ ਦੇ ਤੌਰ ਤੇ ਕਿ ਅਜੇ ਮੇਰੇ ਮੂੰਹ ਤੇ ਦਾੜੀ ਔਰ ਮੁੱਛਾਂ ਫੁੱਟਦੀਆਂ ਪਈਆਂ ਨੇ ਮਾਮੂਲੀ ਤੇ ਉਸ ਵਕਤ। ਅਮੀਨ ਕਾਦਰੀ ਸਾਹਿਬ ਨਾਲ ਬੜੀ ਤਫਸੀਲੀ ਗੁਫ਼ਤਗੂ ਹੋ ਰਹੀ ਹੈ। ਮੈਂ ਇਸ ਗੱਲ ਨੂੰ ਅੱਗੇ ਵਧਾਉਂਦੇ ਹੋਇਆ ਇਹ ਸਵਾਲ ਕਰਨਾ ਚਾਹੁੰਦਾ ਕਿ ਜਿਸ ਵਕਤ ਤੁਸੀਂ ਇਹ ਮਹਿਫਲਾਂ ਵਾਰਿਸ ਸ਼ਾਹ ਦੇ ਦਰਬਾਰ ਤੇ ਹਾਜ਼ਰੀ ਕਰਸਾ ਦਰਾਜ਼ ਦਿੰਦੇ ਰਹੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਕਲਾਮ ਦੀਆਂ ਮਹਿਫਲਾਂ ਸੁਣਦੇ ਰਹੇ, ਆਇਆ ਕਿ ਤੁਸੀਂ ਇਹਨਾਂ ਤੋਂ ਮਾਨੂਸ ਹੋ ਕੇ ਤਸਵੁਫ ਵੱਲ ਆਏ ਜਾਂ ਤੁਹਾਡੀ ਫਿਤਰਤ ਦੇ ਵਿੱਚ ਕੋਈ ਐਸੀ ਚੀਜ਼ ਸੀ, ਪਦੈਸ਼ੀ ਤੁਹਾਡੇ ਅੰਦਰ ਕੋਈ ਐਸੀ ਚੀਜ਼ ਸੀ ਕਿ ਤੁਸੀਂ ਇਸ ਚੀਜ਼ ਵੱਲ ਜਿਹੜਾ ਰੁਝਾਨ ਕੀਤਾ? ਹੁਣ ਤੇ ਖੈਰ ਇਹ ਗੱਲ ਉਹ ਬਦਲ ਚੁੱਕੀ ਹੈ ਕਿਉਂਕਿ ਉਦੋਂ ਤੇ ਇਲਮ ਨਹੀਂ ਸੀ। ਹੁਣ ਤੇ ਇਲਮ ਹੈ ਕਿ ਇਨਸਾਨ ਜਾਮਿਆ ਜਮੀ ਸਫਾਤ ਦਾ ਮੰਬਾ ਹੈ ਕਿ ਹਰ ਬੰਦੇ ਦੇ ਅੰਦਰ ਹਰ ਚੀਜ਼ ਮੌਜੂਦ ਆ। ਲੇਕਿਨ ਨਾਜ਼ਰ ਹੋਵੇ ਕੁਰਾਨ ਹੁਕਮ ਆ ਕਿ ਅਸੀਂ ਹਰ ਦਾ ਮਨਸ਼ੂਰ ਉਹਦੇ ਗਲੇ ਵਿੱਚ ਲਟਕਾਇਆ ਹੋਇਆ ਵਾਹ ਵਾਹ। ਔਰ ਉਹ ਮਨਸ਼ੂਰ ਜਿਹੜਾ ਵਾ ਉਹ ਖੁਦ ਬਖੁਦ ਉਹਨੂੰ ਲੈ ਜਾਂਦਾ। ਅੱਛਾ ਬਿਲਕੁਲ ਠੀਕ। ਕਿ ਉਹ ਮਨਸ਼ੂਰ ਜਿਹੜਾ ਸੀ ਉਹ ਇਸ ਤਰਫ ਲੈ ਕੇ ਜਾ ਰਿਹਾ ਸੀ, ਅਗਰਚੇ ਮੈਨੂੰ ਨਹੀਂ ਵੀ ਪਤਾ ਸੀ ਕਿ ਮੈਂ ਕੀ ਕਰ ਰਿਹਾ। ਤੁਸੀਂ ਆਪਣੀ ਅਸਲੀਅਤ ਵੱਲ ਆਸਤਾ ਆਸਤਾ ਮੁੜਦੇ ਮੈਂ ਜਾ ਰਿਹਾ ਸਾਂ। ਮਾਸ਼ਾਅੱਲਾ, ਵੈਰੀ ਗੁੱਡ। ਜਿਹਦੇ ਵਿੱਚ ਮੇਨ ਇਹ ਇਤਰਾਜ਼ਾਤ ਸੀ ਕਿ ਮੇਰੀ ਵਾਲਦਾ ਫਰਮਾਦੇ ਸਨ ਕਿ ਸਾਨੂੰ ਮੁਹੱਲੇ ਦੇ ਲੋਕ ਇਹ ਗੱਲ ਕਹਿੰਦੇ ਨੇ ਕਿ ਤੁਹਾਡਾ ਇਹ ਮੁੰਡਾ ਕਿਸ ਤਰ੍ਹਾਂ ਦਾ ਵਾ ਕਿ ਮੁੰਡਿਆਂ ਦੇ ਦੋਸਤ ਮੁੰਡੇ ਹੁੰਦੇ ਨੇ, ਲੜਕਿਆਂ ਦੇ ਦੋਸਤ ਲੜਕੇ ਹੁੰਦੇ ਨੇ, ਲੇਕਿਨ ਇਹਦੇ ਬਾਬੇ ਯਾਰ ਨੇ 70-70 75-75 ਸਾਲ ਦੇ ਬੂढ़े ਬੰਦੇ ਕਿ ਇਹ ਤੁਹਾਡਾ ਬੱਚੇ ਦੀ ਕਿਸ ਤਰ੍ਹਾਂ ਦੀ ਤਬਾ ਤਬੀਅਤ ਹੈ, ਇਹਦਾ ਹਮ ਉਮਰ ਇਹਦਾ ਕੋਈ ਦੋਸਤ ਨਹੀਂ ਹੈਗਾ। ਅੱਛਾ। ਕਿ ਸਭ ਤੋਂ ਪਹਿਲੀ ਸਾਰੀ ਗੱਲ ਹੈ ਕਿ ਮੈਂ ਆਪਣੀ ਪੂਰੀ ਜ਼ਿੰਦਗੀ 'ਚ ਕਦੀ ਹੋਟਲ ਤੋਂ ਖਾਣਾ ਨਹੀਂ ਖਾਦਾ ਸੀ। ਆਪਣੇ ਕੋਈ ਦੋਸਤ ਕਿਤੇ ਮਜਬੂਰਨ ਲੈ ਗਿਆ ਖਵਾ ਲੈ, ਲਿਖੂ ਕਹਿੰਦਾ ਮੈਂ ਕਦੀ ਖਾਣਾ ਨਹੀਂ ਹੋਟਲ ਤੋਂ ਖਾਦਾ, ਮੈਂ ਕਦੀ ਕਿਸੇ ਹੋਟਲ ਤੇ ਬੈਠਾ ਨਹੀਂ। ਇਸ ਤੁਹਾਡੀ ਜਿਸ ਵੇਲੇ ਤਬੀਅਤ ਇਸ ਤਰ੍ਹਾਂ ਬਣਦੀ ਜਾ ਰਹੀ ਸੀ, ਫਿਰ ਉਸ ਤੋਂ ਬਾਅਦ ਤੁਸੀਂ ਕੋਈ ਫੈਸਲਾ ਕੀਤਾ ਜਾਂ ਤੁਸੀਂ ਬਜ਼ਾਤੇ ਖੁਦ ਕਿਸੇ ਐਸੇ ਪੀਰੇ ਕਾਮਲ ਵੱਲ ਰਜੂ ਕੀਤਾ? ਮੇਰੇ ਅੰਦਰ ਉਹ ਜਸਜੂ ਪੈਦਾ ਹੋ ਚੁੱਕੀ ਸੀ ਕਿ ਵੀ ਮੁਰਸ਼ਿਦ ਹੋਣਾ ਚਾਹੀਦਾ, ਕਿਉਂਕਿ ਅਸੀਂ ਖਾਨਦਾਨੀ ਪੀਰ ਮਰੀਦੀ ਦੇ ਕਾਇਲ ਆ ਕਿ ਮੇਰੇ ਦਾਦਾ ਜੀ ਜਿਹੜੇ ਨੇ ਜਿਸ ਟਾਈਮ ਸਮੁੰਦਰੀ ਸ਼ਹਿਰ ਦੇ ਵਿੱਚ 22 ਰੁਪਏ ਮਰਲਾ ਜਗ੍ਹਾ ਸੀ, ਮੇਰੇ ਕੋਲ ਅਜੇ ਚਿੱਟਾਂ ਰਸੀਦਾਂ ਮੌਜੂਦ ਆ, ਨਕਸ਼ਬੰਦੀ ਸਿਲਸਿਲੇ ਦੇ ਉਹ ਬਹਿਸ ਸਨ। ਅੱਛਾ ਅੱਛਾ। ਇਹ ਖਾਲਕੀਆ ਵਾਲਿਆਂ ਦੇ ਸਰਗੋਧੇ ਇਹਨਾਂ ਦਾ ਮਰਕਜ਼ ਹੈ ਔਰ ਮੇਰੇ ਕੋਲ ਰਸੀਦਾਂ ਮੌਜੂਦ ਆ ਕਿ ਮੇਰਾ ਦਾਦਾ ਜੀ ਉਸ ਜ਼ਮਾਨੇ ਦੇ ਵਿੱਚ ਯਤੀਮ ਖਾਨਾ ਖਾਲਕੀਆ ਦੇ ਵਿੱਚ 200 ਰੁਪਇਆ ਹਰ ਮਹੀਨੇ ਬਾਅਦ ਭੇਜਦਾ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਜਿਸ ਟਾਈਮ 22 ਰੁਪਏ ਮਰਲਾ ਜਗ੍ਹਾ ਸਮੁੰਦਰੀ ਸ਼ਹਿਰ ਦੇ ਵਿੱਚ ਸੀ। ਦੂਸਰੇ ਮੇਰੇ ਜਿਹੜੇ ਚਾਚਾ ਜੀ ਸਨ, ਜਿਹੜੇ ਮੇਰੇ ਦਾਦਾ ਜੀ ਦੇ ਦੂਸਰੇ ਮੁਰਸ਼ਦ ਸਨ, ਉਹਨਾਂ ਦਾ ਨਾਂ ਸ਼ਾਹ ਸਦੀਕ ਸੀ, ਉਹ ਵੀ ਇਹਨਾਂ ਦੇ ਨਕਸ਼ਬੰਦੀ ਸਨ। ਇਸ ਦਾ ਮਤਲਬ ਕਿ ਤੁਹਾਡੇ ਅੰਦਰ ਇਹ ਚੀਜ਼ਾਂ ਮੌਜੂਦ ਸਨ, ਇਹਦਾ ਸ੍ਰਿਸ਼ਟੀ ਖਾਸੇ ਇਸ ਵਾਸਤੇ ਆਸਤਾ ਆਸਤਾ ਤੁਸੀਂ ਇੱਧਰ ਨੂੰ ਜਿਹੜੇ ਉਹ ਦਾਦਾ ਮੇਰੇ ਚਾਚਾ ਜੀ ਵੀ ਗੱਦੀ ਨਸ਼ੀਨ ਨੇ ਆਪਣੇ ਮੁਰਸ਼ਦ ਦੇ ਦਰਬਾਰ ਤੇ। ਅੱਛਾ ਅੱਛਾ। ਪੀਰ ਮਹਲ ਦੇ ਨਜ਼ਦੀਕ ਇੱਕ ਜਗ੍ਹਾ ਵਾ ਬਾਈ ਚੱਕ, ਔਰ ਉੱਥੇ ਸ਼ਾਹ ਸਦੀਕ ਦਾ ਦਰਬਾਰ ਆ, ਨਕਸ਼ਬੰਦੀ ਨੇ ਉਹਦੀ। ਤੇ ਕਾਦਰੀ ਸਾਹਿਬ ਤੁਸੀਂ ਸਾਨੂੰ ਆਪਣੇ
ਦੱਸੋਗੇ ਮੁਰਸ਼ਦ ਦੇ ਬਾਰੇ ਕਿ ਫਿਰ ਤੁਸੀਂ ਕਿਸ ਤਰ੍ਹਾਂ ਉਹਨਾਂ ਕੋਲ ਪਹੁੰਚੇ ਔਰ ਤੁਹਾਡੇ ਹਾਂ। ਮੁਰਸ਼ਦ ਕਿਹੜੀ ਜਗ੍ਹਾ ਤੇ ਨੇ ਔਰ ਉਹਨਾਂ ਦਾ ਨਾਮ ਉਹ ਕੀ ਇਸ ਹੈ? ਹਵਾਲੇ ਦੇ ਨਾਲ ਇਹ ਸੀ ਕਿ ਜਦੋਂ ਮੈਂ ਸੈਯਦ ਵਾਰਿਸ ਸ਼ਾਹ ਸਾਹਿਬ ਤੋਂ ਕੁਝ ਮੁਤਾਸਰ ਹੋ ਚੁੱਕਿਆ ਸਾਂ ਹੂੰ ਹੂੰ ਤੇ ਫਿਰ ਮੈਂ ਸੂਫੀਆ ਦੇ ਕਲਾਮ ਵੀ ਦੇਖਣੇ ਸ਼ੁਰੂ ਕੀਤੇ, ਸੁਲਤਾਨ ਬਾਹੂ ਸਾਹਿਬ ਦਾ, ਬਾਕੀ ਹੋਰ ਮੁਖਤਲਫ ਮੌਲਾਨਾ ਗੁਲਾਮ ਰਸੂਲ ਆਲਮਪੁਰੀ ਦੀ ਤਫਸੀਰ ਯੂਸਫ। ਅੱਛਾ ਅੱਛਾ ਔਰ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਕਿਤਾਬ ਨੇ ਮੁਤਾਸਰ ਕੀਤਾ ਸੀ ਨਾ, ਉਹ ਸੀ ਹਜ਼ਰਤ ਸੈਯਦਨਾ ਇਮਾਮ ਹੁਸੈਨ अलैहिस्सलाम ਦੀ ਇੱਕ ਤਸਨੀਫ ਹੈ, ਛੋਟੀ ਜਿਹੀ ਤਸਨੀਫ ਹੈ, ਮਿਰਾਤੁਲ ਆਰਿਫੀਨ। ਮਿਰਾਤੁਲ ਆਰਿਫੀਨ। ਆਰਿਫੀਨ ਇਹ ਅਰਬੀ ਜ਼ੁਬਾਨ ਦੇ ਵਿੱਚ ਲਿਖੀ ਗਈ ਹੈ ਔਰ ਅਥੈਂਟਿਕ ਨੁਸਖਾ ਵਾ ਸੈਯਦ ਮੇਰ ਅਲੀ ਸ਼ਾਹ, ਪੀਰ ਕਰਮ ਅਲੀ ਸ਼ਾਹ ਔਰ ਇਸ ਤਰ੍ਹਾਂ ਦੇ तमाम ਵੱਡੇ ਵੱਡੇ ਬਜ਼ੁਰਗਾਂ ਦੀ ਇਹ ਤਸਦੀਕ ਆ ਕਿ ਇਹ ਨੁਸਖਾ ਜਿਹੜਾ ਵਾ ਉਹਨਾਂ ਦੇ ਹੱਥਾਂ ਲਿਖਿਆ ਹੋਇਆ। ਹਜ਼ਰਤ ਇਮਾਮ ਹੁਸੈਨ अलैहिस्सलाम ਦਾ ਹੀ ਲਿਖਿਆ ਹੋਇਆ ਹੈ। ਔਰ ਇਹਦੀ ਮੁਖਤਲਫ ਲੋਕਾਂ ਨੇ ਤਰਜਮਾ ਕੀਤਾ, ਲੰਦਨ ਦੇ ਵਿੱਚ ਇਹਦਾ ਤਰਜਮਾ ਕੀਤਾ ਗਿਆ ਇੰਗਲਿਸ਼ ਜ਼ੁਬਾਨ ਦੇ ਵਿੱਚ, ਮੁxtਲਫ ਜ਼ਬਾਨਾਂ ਦੇ ਵਿੱਚ ਮੁਖਤਲਿਫ ਜ਼ੁਬਾਨਾਂ ਤਰਜਮਾ ਕੀਤਾ ਗਿਆ, ਫਾਰਸੀ ਚ ਕੀਤਾ ਗਿਆ ਔਰ ਮੇਨ ਜਿਹੜਾ ਵਾ ਉਰਦੂ ਜ਼ੁਬਾਨ ਦੇ ਵਿੱਚ ਅਵੈਸ ਅਹਿਮਦ ਬਹਾਵਲਪੁਰੀ ਸ਼ੇਖੁਲ ਹਦੀਸ ਮੁਫਤੀ ਜਿਹੜਾ ਵਾ ਉਹਨੇ ਵੀ ਇਹਦਾ ਤਰਜਮਾ ਕੀਤਾ। ਅੱਛਾ ਅੱਛਾ ਫਿਰ ਇਸ ਤਰ੍ਹਾਂ ਮੇਰੀ ਲਗਨ ਬੰਦ ਹੀ ਗਈ ਔਰ ਜੁਸਤਜੂ। ਫਿਰ ਮੈਂ ਵਾਰਿਸ ਸ਼ਾਹ ਸਾਹਿਬ ਨੂੰ ਕੁਛ ਦੇਰ ਵਾਸਤੇ, ਜਿਸ ਤਰ੍ਹਾਂ ਨਾਮ ਨਹਾਦ ਲੋਕਾਂ ਦੇ ਅਕੀਦੇ ਨੇ ਜਾਂ ਜ਼ੇਨ ਨੇ ਹੂੰ ਹੂੰ ਕਿ ਕਿਸੇ ਜਗ੍ਹਾ ਤੇ ਵਾਬਸਤਗੀ ਹੋ ਗਈ, ਦਿਲ ਲੱਗ ਗਿਆ, ਉਹਨੂੰ ਆਪਣਾ ਮੁਰਸ਼ਿਦ ਮੰਨ ਲਿਆ, ਸਾਰਾ ਕੁਝ ਉਹਨੂੰ ਮੰਨ ਲਿਆ, ਉਹ ਜਿਹੜਾ ਕਬਰ ਪੂਜਾ ਦਾ ਨਿਜ਼ਾਮ ਆ। ਹੂੰ ਹੂੰ ਔਰ ਮੈਂ ਵੀ ਕੁਛ ਅਰਸਾ ਵਾਰਿਸ ਸ਼ਾਹ ਸਾਹਿਬ ਦੇ ਕਬਰ ਨੂੰ ਬੜਾ ਪੂਜਿਆ। ਉਸ ਤੋਂ ਬਾਅਦ ਫਿਰ ਵਾਰਿਸ ਸ਼ਾਹ ਤੇ ਮਿਲੇ ਕੋਈ ਨਾ, ਅੱਛਾ ਮੇਰੀ ਜ਼ਿੱਦ ਇਹ ਸੀ ਕਿ ਮੈਨੂੰ ਮਿਲੇ, ਉਹ ਤਾਂ ਮਿਲਦਾ ਨਹੀਂ ਸੀ। ਫਿਰ ਮੇਰੇ ਅੰਦਰ ਇਹ ਆਰਜ਼ੂ ਪੈਦਾ ਹੋ ਗਈ ਕਿ ਕੋਈ ਇਸ ਤਰ੍ਹਾਂ ਦਾ ਬਜ਼ੁਰਗ ਮਿਲ ਜਾਵੇ ਕਿ ਜਿਹੜਾ ਸਹੀ ਰਾਹ ਰਾਸਤੇ ਤੇ ਲਾਵੇ। ਫਿਰ ਮੁਖਤਲਿਫ ਗੱਦੀਆਂ ਤੇ ਜਾਣਾ ਸ਼ੁਰੂ ਕਰ ਦਿੱਤਾ, ਭਲਵਾਲ ਸ਼ਰੀਫ, ਨੌਸ਼ਾ ਪਾਕ ਦੀ ਗੱਦੀ ਤੇ, ਅੱਛਾ। ਸੁਲਤਾਨ ਬਾਹੂ ਵਾਲਿਆਂ ਮੁਖਤਲਿਫ ਦਰਬਾਰ ਮੁਖਤਲਿਫ ਮੈਂ ਦਰਬਾਰਾਂ ਤੇ ਗੱਦੀਆਂ ਤੇ ਹਾਜ਼ਰੀ ਜਾਂਦਾ ਦੇਣੀ ਰਿਹਾ। ਸ਼ੁਰੂ ਕੀਤੀ। ਇਹ ਪੀਰਾਂ ਨੂੰ ਵੇਖਦਾ ਰਿਹਾ ਕਿ ਕੋਈ ਅੱਛਾ। ਪੀਰ, ਲੇਕਿਨ ਮੈਨੂੰ ਉਹਨਾਂ ਦਾ ਜਿਹੜਾ ਸੀ ਨਾ ਉਹ ਜਾਹੋ ਜਲਾਲ ਔਰ ਜਿਹੜਾ ਉਹਨਾਂ ਦਾ ਉਹ ਰਹਿਣ ਰਹਿਣ ਸਹਿਣ ਸੀ, ਹੂੰ ਹੂੰ ਉਥੋਂ ਮੇਰੀ ਤਬੀਅਤ ਮੁਤਮਿਨ ਨਹੀਂ ਸੀ ਹੁੰਦੀ, ਕਿਉਂਕਿ ਮੈਂ ਉਸ ਟਾਈਮ ਵਾਰਿਸ ਸ਼ਾਹ ਸਾਹਿਬ ਦਾ ਕਲਾਮ ਮੇਰੇ ਤੇ ਇੰਝ ਸੀ ਤਾਰੀ ਸੀ ਕਿ ਵੀ ਮੈਂ ਕਹਿੰਦਾ ਸੀ ਕਿ ਯਾਰ ਨਹੀਂ, ਇਹ ਗੱਲ ਨਹੀਂ ਰਲਦੀ ਹੈਗੀ, ਹੂੰ ਹੂੰ ਕਿ ਇਹ ਬਰਕਸ ਕਿਸੇ ਹੈਗਾ। ਕਿਸੇ ਸਿਆਣੇ ਦਾ ਕੌਲ ਯਾਦ ਆਉਂਦਾ ਨਾ, ਪਾਣੀ ਪੀਓ ਪੁੰਨ ਕੇ ਆਹੋ, ਤੇ ਪੀਰ ਫੜੋ ਚੁਣ ਕੇ। ਉਸ ਇਸ ਤਰ੍ਹਾਂ ਕਰਕੇ ਮੈਂ ਉਹ ਕਰਦਾ ਕਰਾਂਦਾ ਰਿਹਾ। ਉਹਦੇ ਦਰਮਿਆਨ ਫਿਰ ਇੱਕ ਦੋਸਤ ਮਿਲ ਗਿਆ, ਉਹਨਾਂ ਦਾ ਨਾਮ ਸੀ ਮੁਹੰਮਦ ਸਦੀਕ। ਅੱਛਾ ਉਹ ਵਹਦਤੁਲ ਵਜੂਦੀ ਨੁਕਤੇ ਤੋਂ ਕਾਫੀ ਹੱਦ ਤੱਕ ਵਾਕਿਫ ਸੀ ਅੱਛਾ ਔਰ ਤਹਕੀਕੀ ਆਦਮੀ ਸੀ। ਹੂੰ ਹੂੰ ਉਹਨਾਂ ਨੂੰ ਮਿਲਣ ਦੇ ਨਾਲ ਇਹ ਹੋਇਆ ਕਿ ਜੋ ਕੁਝ ਅਸੀਂ ਪਹਿਲਾਂ ਸਿੱਖਿਆ ਸੀ ਨਾ, ਹੂੰ ਹੂੰ ਉਹਨਾਂ ਨੇ ਸਾਰੇ ਦਾ ਸਾਰਾ ਸਾਡਾ ਬਾਤਲ ਕਰ ਦਿੱਤਾ। ਅੱਛਾ ਮਸਲ ਕੋਈ ਕੁਰਾਨ ਦੀ ਆਇਤ ਬੋਲਣੀ ਤਾਂ ਉਹਨਾਂ ਨੇ ਉਹਦਾ ਇੱਕ ਨਵੇਂ ਅੰਦਾਜ਼ ਨਾਲ ਤਰਜਮਾ ਕਰ ਦੇਣਾ। ਹੂੰ ਹੂੰ ਨਵਾਂ ਅਗਰ ਫਲਸਫਾ ਵਾਰਿਸ ਬਿਆਨ ਸ਼ਾਹ ਦਾ ਕਰਨਾ, ਸ਼ੇਰ ਬਿਆਨ ਕਰਨਾ, ਉਹਨਾਂ ਨੂੰ ਨਵੇਂ ਨਵਾਂ ਅੰਦਾਜ਼ ਫਲਸਫਾ ਨਾਲ ਬਿਆਨ ਬਿਆਨ ਕਰ ਦੇਣਾ, ਜਿਹੜਾ ਪਹਿਲੇ ਨਾ ਸੁਣਿਆ ਜਿਹੜਾ ਪਹਿਲਾਂ ਨਾ ਸੁਣਿਆ ਸੀ। ਹੂੰ। ਉਹਨੇ ਸਾਨੂੰ ਮੁਤਾਸਰ ਕਰਨਾ ਸ਼ੁਰੂ ਕਰ ਦਿੱਤਾ। ਹੂੰ ਹੂੰ ਇਸ ਤਰੀਕੇ ਨਾਲ ਇੱਕ ਸਾਲ ਜਿਹੜਾ ਸੀ ਉਹਨਾਂ ਨਾਲ ਤਲਕ ਕਾਇਮ ਰਿਹਾ, ਗਾਇਬ ਗਏ ਮੁਲਾਕਾਤਾਂ ਰਹਿਣੀਆਂ, ਮੁਲਾਕਾਤਾਂ ਲੈਣੀਆਂ, ਇੱਕ ਇਲਮੀ ਸਾਲ ਗੁਫ਼ਤਗੂ ਹੁੰਦੀ ਬਹੁਤ ਰਹਿਣੀ। ਜ਼ਿਆਦਾ ਬਹੁਤ ਜ਼ਿਆਦਾ। ਉਸ ਤੋਂ ਬਾਅਦ ਇੱਕ ਸਾਲ ਤੋਂ ਬਾਅਦ ਮੈਂ ਉਹਨਾਂ ਦੀ ਬੈਤ ਕਰ ਲਈ। ਅੱਛਾ ਉਹਨਾਂ ਦੀ ਬੈਠ ਕਰ ਲਈ। ਉਹਨਾਂ ਦੀ ਬੈਤ, ਅੱਛਾ ਲੇਕਿਨ ਉਹਨਾਂ ਨੇ ਮੈਨੂੰ ਬੈਤ ਕਰਨ ਲੱਗਿਆ ਗੱਲ ਆਖੀ ਸੀ ਕਿ ਅਗਰ ਸਾਡੇ ਤੋਂ ਤੈਨੂੰ ਕੋਈ ਬਿਹਤਰ ਇਲਮ ਨਜ਼ਰ ਆਵੇ ਜਾਂ ਸਾਡੇ ਤੋਂ ਬਿਹਤਰ ਤੈਨੂੰ ਕੋਈ ਬੰਦਾ ਗੱਲ ਦੱਸੇ ਹੂੰ ਹੂੰ ਤੇ ਤੂੰ ਉੱਥੋਂ ਹਾਸਲ ਕਰ ਸਕਦਾ ਵਾ, ਪਰ ਸਾਨੂੰ ਵੀ ਆ ਕੇ ਦਾਵਤ ਦੇਵੇ, ਅਸੀਂ ਵੀ ਉਹ ਤਸਲੀਮ ਕਰਾਂ। ਅੱਛਾ ਮਾਸ਼ਾਅੱਲਾ ਠੀਕ। ਫਿਰ ਮੈਨੂੰ ਜਨੂਨ ਸੀ, ਵਹਿਸ਼ਤ ਸੀ। ਜਿਸ ਤਰ੍ਹਾਂ ਮੈਂ ਪੜ੍ਹਿਆ ਸੀ, ਸੁਣਿਆ ਸੀ ਕਿ ਜੀ ਔਲੀਆ ਅੱਲਾ ਬਜ਼ੁਰਗ ਬਣਨ ਵਾਸਤੇ ਫਾਕੇ ਕਰਨੇ ਪੈਂਦੇ ਆ, ਰੋਜ਼ੇ ਰੱਖਣੇ ਪੈਂਦੇ ਆ, ਮੁਰਾਕਬੇ ਕਰਨੇ ਮੁਰਾਕਬੇ ਕਰਨੇ ਪੈਂਦੇ ਆ। ਮੈਂ ਇਹਨਾਂ ਕੰਮਾਂ 'ਚ ਲੱਗ ਗਿਆ ਉਹਨਾਂ ਦੇ ਬੈਤ ਹੋਣ ਤੋਂ ਬਾਅਦ। ਉਹਨਾਂ ਦੇ ਬੈਤ ਹੋਣ ਤੋਂ ਬਾਅਦ। ਤੁਸੀਂ ਫਿਰ ਕਿਹੜੀ ਕਿਹੜੀ ਜਗ੍ਹਾ ਤੇ ਮੁਰਾਕਬੇ ਕੀਤੇ? ਮੁਰਾਕਬੇ ਤਾਂ ਮੈਂ ਬਾਅਦ 'ਚ ਕੀਤੇ, ਲੇਕਿਨ ਉਦੋਂ ਤਾਂ ਮੈਂ ਸਿਰਫ ਫਾਕਾ ਕਸ਼ੀ ਕੀਤੀ। ਅੱਛਾ ਉਹ ਫਾਕਾ ਕਸ਼ੀ ਮੈਂ ਬਹੁਤ ਜ਼ਿਆਦਾ ਲੰਬੀ ਕਰਦਾ ਰਿਹਾ। 20 ਦਿਨ ਬਾਅਦ 25 ਦਿਨ ਬਾਅਦ ਕੋਈ ਚੀਜ਼ ਖਾਣੀ। ਅੱਛਾ ਔਰ ਕਾਵਾ ਜਿਹੜਾ ਸੀ ਉਹ ਮੈਂ ਪੀਂਦਾ ਸੀ ਸੁਬਹ ਸ਼ਾਮ। ਅੱਛਾ ਤੇ ਜਦੋਂ ਬਹੁਤ ਜ਼ਿਆਦਾ ਮੂੰਹ ਕੜਵਾ ਹੋ ਜਾਂਦਾ ਸੀ, ਉਸ ਟਾਈਮ ਮਜਬੂਰਨ ਥੋੜਾ ਜਿਹਾ ਸਾਲਨ ਜਿਹੜਾ ਉਹ ਮੈਂ ਖਾ ਲੈਂਦਾ ਸੀ, ਅੱਛਾ ਜ਼ੁਬਾਨ ਦਾ ਜ਼ਾਇਕਾ ਬਦਲਦਾ ਸੀ।
20-25 ਦਿਨ ਤੱਕ ਤੁਸੀਂ ਇਸੇ ਜੀ ਮੈਂ ਸਿਲਸਿਲੇ ਇਸ ਤਰ੍ਹਾਂ ਯੂਜ਼ ਕਰਦਾ ਰਿਹਾ ਕਰਦਾ ਸੀ ਵਕਫੇ ਨਾਲ ਕਦੀ ਕਰ ਲਿਆ, ਕਦੀ ਇੱਕ ਟਾਰਗੇਟ ਬਣਾ ਲਿਆ ਕਿ ਹੁਣ ਉਸ ਦੌਰਾਨ ਮੁxtਲਫ ਵਿਰਦ ਕਰਦੇ ਰਹਿੰਦੇ ਸੀ। ਨਹੀਂ ਵਿਰਦ ਉਹੀ ਸੀ ਜਿਹੜਾ ਸਾਂਸ ਦੀ ਮਸ਼ਕ ਕੀਤੀ ਜਾਂਦੀ ਹੈ ਵਹਦਤੁਲ ਵਜੂਦ ਦੇ ਅੰਦਰ, ਹੋਰ ਕੋਈ ਅੱਛਾ। ਵਜ਼ੈਫ ਵਗੈਰਾ ਨਹੀਂ ਕੀਤੀ। ਅੱਛਾ। ਲੇਕਿਨ ਉਹਦੇ ਵਿੱਚ ਮੇਰੇ ਨਾਲ ਇੱਕ ਹਾਦਸਾ ਹੋਇਆ। ਹੂੰ। ਉਸ ਹਾਦਸੇ 'ਚ ਉਹ ਮੇਰੇ ਜਿਹੜੇ ਦੋਸਤ ਸਨ, ਮੇਰੇ ਮੋਹਸਨ ਮੁਹੰਮਦ ਸਦੀਕ ਸਾਹਿਬ, ਜੀ। ਉਹ ਹੱਥ ਖੜੇ ਕਰ ਗਏ ਕਿ ਭਾਈ ਸਾਡੇ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ, ਹੂੰ। ਅਗਰ ਤੈਨੂੰ ਕਿਤੋਂ ਕਿਤੇ ਜਵਾਬ ਮਿਲਦਾ ਹੈ ਤਾਂ ਤੂੰ ਹਾਸਲ ਕਰ ਸਕਦਾ। ਕਾਦਰੀ ਸਾਹਿਬ, ਡਿਸਕਸ਼ਨ ਤੁਹਾਡੇ ਨਾਲ ਜਿਹੜੀ ਹੋ ਰਹੀ ਹੈ, ਜਿਹੜੀ ਗੁਫ਼ਤਗੂ ਤੁਹਾਡੇ ਨਾਲ ਹੋ ਰਹੀ ਹੈ, ਤੁਸੀਂ ਜ਼ਿਕਰ ਕੀਤਾ ਵਹਦਤੁਲ ਵਜੂਦ। ਮਸਲਕ ਦੋ ਨੇ, ਵਹਦਤੁਲ ਸ਼ਹੂਦ ਤੇ ਵਹਦਤੁਲ ਵਜੂਦ। ਤੁਸੀਂ ਵਹਦਤੁਲ ਵਜੂਦ ਨੂੰ ਮੰਨਣ ਵਾਲੇ ਹੋ, ਤੇ ਮੈਂ ਚਾਹਾਂਗਾ ਜ਼ਰਾ ਥੋੜੀ ਜਿਹੀ ਰੋਸ਼ਨੀ ਵਹਦਤੁਲ ਵਜੂਦ ਤੇ ਵੀ ਪਾਓ, ਉਹ ਸਾਨੂੰ ਦੱਸੋ ਕਿ ਵਹਦਤੁਲ ਵਜੂਦ ਜਿਹੜਾ ਅਸੀਂ ਪਹਿਲਾਂ ਸੁਣਿਆ ਸੀ ਜਾਂ ਪੜ੍ਹਿਆ ਸੀ ਨਾ, ਉਹਦੇ 'ਚ ਬਹੁਤ ਜ਼ਿਆਦਾ ਇਬਹਾਮ ਸੀ। ਅੱਛਾ। ਉਸ ਤੋਂ ਬਾਅਦ ਮੈਂ ਵਹਦਤੁਲ ਵਜੂਦ ਤੇ ਬਾਅਦ 'ਚ ਗੱਲ ਕਰਾਂਗਾ। ਉਹ ਬਾਬਾ ਜੀ ਜਿਹੜੇ ਸੀ, ਮੈਨੂੰ ਜਦੋਂ ਇੱਕ ਮਸ਼ਾਹਦਾ ਹੋਇਆ ਫਾਕਾ ਕਸ਼ੀ ਦੀ ਵਜ੍ਹਾ ਤੋਂ, ਔਰ ਉਹਨੂੰ ਮੈਂ ਮੁਖਤਸਰ ਇਹ ਕਰਾਂਗਾ ਕਿ ਉਸ ਫਾਕਾ ਕਸ਼ੀ ਦੇ ਵਿੱਚ ਮੈਂ ਕੀ ਦੇਖਿਆ ਕਿ ਵੀ ਮੈਂ ਬੈਠਾ ਸੀ ਮਸੱਲੇ ਤੇ ਇਸ ਤਰ੍ਹਾਂ ਠੱਕ ਹੋਇਆ। ਅੱਛਾ। ਤੇ ਇੱਕ ਮੇਰੇ ਵਰਗਾ ਬੰਦਾ ਬਾਹਰ ਨਿਕਲ ਕੇ ਖਲੋ। ਅੱਛਾ, ਮੁਰਾਕਬੇ ਦੇ ਦੌਰਾਨ? ਹਾਂਜੀ। ਅੱਛਾ। ਜਿਹੜਾ ਅਸੀਂ ਮੈਡੀਟੇਸ਼ਨ ਕਰਦੇ, ਯਕਸੂਈ ਕਰਦੇ, ਯਕਸੂਈ ਦੇ ਬਾਅਦ ਯਕਸੂਈ ਦੇ ਆਲਮ 'ਚ ਮੈਂ ਦੇਖਿਆ ਕਿ ਮੇਰੇ ਸਾਹਮਣੇ ਆ ਕੇ ਖਲੋ ਗਿਆ। ਲੇਕਿਨ ਮੈਨੂੰ ਇਲਮ ਨਹੀਂ ਸੀ ਕਿ ਕੀ ਚੀਜ਼ ਹੈ ਕੀ ਨਹੀਂ। ਇੱਕ ਚੀਜ਼ ਦਾ ਮੈਨੂੰ ਯਾਦ ਆ ਕਿ ਉਹ ਜਿਹੜਾ ਮੇਰੇ ਵਰਗਾ ਬੰਦਾ ਸੀ ਨਾ, ਉਹ ਜ਼ਮੀਨ ਤੋਂ 2 ਗਿੱਠਾਂ ਉੱਪਰ ਸੀ। ਜ਼ਮੀਨ ਦੇ ਨਾਲ ਤਕਰੀਬਨ 2 ਗਿੱਠਾਂ, ਫੁੱਟ 1.5 ਫੁੱਟ ਉੱਪਰ ਸੀ। ਉਹਦੇ ਅੱਛਾ। ਪੈਰ ਜ਼ਮੀਨ ਤੇ ਨਹੀਂ ਸੀ। ਅੱਛਾ। ਯਾਨੀ ਇਹ ਮੈਨੂੰ ਬਿਲਕੁਲ। ਨਾਜ਼ਰੀਨ, ਜਨਾਬ ਹਕੀਮ ਮੁਹੰਮਦ ਅਮੀਨ ਕਾਦਰੀ ਸਾਹਿਬ ਆਪਣੇ ਮੁਰਸ਼ਦ ਖਾਨੇ ਦੇ ਬਾਰੇ ਸਾਡੇ ਨਾਲ ਗੁਫ਼ਤਗੂ ਕਰ ਰਹੇ ਸਨ। ਉੱਥੋਂ ਹੀ ਸਟਾਰਟ ਕਰਾਂਗੇ ਕਿ ਜਿਸ ਵੇਲੇ ਤੁਸੀਂ ਸਰਗੋਦਾ ਆਸਥਾਨਾ ਆਲੀਆ ਫਜ਼ਲ ਸੀਟ ਤੇ ਬੈਤ ਹੋ ਗਏ, ਉਸ ਤੋਂ ਬਾਅਦ ਤੁਹਾਡਾ ਕੀ ਸਿਲਸਿਲਾ? ਉਸ ਤੋਂ ਬਾਅਦ ਸਰ ਜੀ ਇਸ ਤਰ੍ਹਾਂ ਰਿਹਾ ਵਾ ਕਿ ਆਸਥਾਨਾ ਫਜ਼ਲ ਦੇ ਉੱਤੇ ਤਿਬ ਕਾਲਜ, ਅੱਛਾ, ਮੈਟ੍ਰਿਕ ਤੀਕਰ ਕਾਲਜ ਬੱਚਿਆਂ ਦਾ ਐਜੂਕੇਸ਼ਨ, ਔਰ ਫਰੀ ਦਵਾਖਾਨਾ, ਲੰਗਰ ਫਰੀ, ਰਹਿਸ਼ ਫਰੀ, ਇਹ तमाम ਚੀਜ਼ਾਂ ਉੱਥੇ ਚੱਲ ਰਹੀਆਂ ਸਨ। ਅੱਛਾ ਅੱਛਾ। ਉਸ ਦੇ ਦਰਮਿਆਨ ਮੈਨੂੰ ਇੱਕ ਹਲਕਾ ਕੁੱਦਿਆ ਕਿ ਮੈਂ ਨੱਸ ਗਿਆ। ਅੱਛਾ, ਦਰਮਿਆਨ ਦੇ ਵਿੱਚ ਤੁਸੀਂ? ਮੈਂ ਨੱਸ ਗਿਆ, ਚਲੇ ਘਰ ਗਏ। ਛੱਡ ਦਿੱਤਾ। ਅੱਛਾ। ਮੇਰੇ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ। 1 ਸਾਲ ਮੈਂ ਵਾਰਿਸ ਸ਼ਾਹ ਦੇ ਦਰਬਾਰ ਤੇ ਰਿਹਾ। ਪੂਰਾ 1 ਸਾਲ ਵਾਰਿਸ ਇੱਕ ਸਾਲ। ਅੱਛਾ। और कुछ देर में सुल्तान बाहू के दरबार ते रहा, अच्छा। और कुछ देर में हजूर हजरत दाता गंज बख्श के दरबार ते रहा लाहौर, दाता दी नगरी। उस तो बाद फिर मेरे इत्थे शेखों पर तलकात बन गई, रास्ता बन गया। अच्छा। ज़ाहिर मैं 1 साल इत्थे दरबार ते रहा सी, वो लोग मैनू जानन लग पे। ਉਹਦੇ ਦਰਮਿਆਨ ਫਿਰ ਵਾਪਸ ਜਦੋਂ ਮੈਂ ਚਲਾ ਗਿਆ ਆਪਣੇ ਪੀਰ ਖਾਨੇ, ਫਿਰ ਦਰਬਾਰਾ ਸਰਗੋਦੇ। ਅੱਛਾ। ਉਹ ਫਾਕੇ ਕਸ਼ੀਆਂ ਕਰਕੇ ਤੇ ਮਰਾਕਬੇ ਤੇ ਜਿਹੜੀ ਫਕੀਰੀ ਹਾਸਲ ਕਰਨ ਦੇ ਜਨੂਨ ਚੜੇ ਸੀ, ਉਹ ਮੇਰੀ ਸਿਹਤ ਬੜੀ ਕਮਜ਼ੋਰ ਹੋ ਚੁੱਕੀ ਸੀ। ਅੱਛਾ। ਮੇਰੇ ਪੀਰੋ ਮੁਰਸ਼ਦ ਸਰਕਾਰ ਜ਼ੋਹਰ ਅਹਿਮਦ ਕਾਦਰੀ ਸਾਹਿਬ ਨੇ ਮੈਨੂੰ ਉੱਥੇ ਮੁਸਤਕਲ ਰੱਖਿਆ ਸਰਗੋਦਾ ਦੇ ਅੰਦਰ। ਸਰਗੋਦਾ ਦੇ ਅੰਦਰ ਮੈਂ ਫਿਰ ਉੱਥੇ 5 ਸਾਲ ਰਿਹਾ, ਆਸਥਾਨਾ ਆਲੀਆ ਫਜ਼ਲ ਤੇ। ਫਜ਼ਲ 5 ਸਾਲ ਮੈਂ ਫੈਸਲਾਬਾਦ ਨਹੀਂ ਗਿਆ। ਅੱਛਾ, 5 ਸਾਲ ਤੁਸੀਂ ਉੱਥੇ ਰਹੇ, ਆਪਣੇ 5 ਅਬਾਈ ਸਾਲ ਪਿੰਡ ਨਹੀਂ ਗਏ, ਆਪਣੇ ਸਨ ਘਰ ਨਹੀਂ ਗਏ? 2003 ਤੋਂ ਲੈ ਕੇ 8 ਤੱਕ ਮੈਂ ਫਿਰ ਉੱਥੇ ਹੀ ਰਿਹਾ। ਅੱਛਾ, ਆਪਣੇ ਅਬਾਈ ਘਰ ਵੀ ਨਹੀਂ ਗਏ, ਆਪਣੇ ਨਹੀਂ, ਕਿਸੇ ਮੈਂ ਜਗ੍ਹਾ ਤੇ ਨਹੀਂ ਗਏ ਨਹੀਂ, ਸਿਰਫ? ਅੱਛਾ। ਉੱਥੇ ਹੀ ਰਿਹਾ। ਉਸ ਤੋਂ ਬਾਅਦ ਫਿਰ ਮੇਰੀ ਤਬੀਅਤ ਜਿਹੜੀ ਸੀ ਉਹਦੇ 'ਚ ਘਬਰਾਹਟ ਪੈਦਾ ਹੋ ਗਈ ਕਿ ਮੈਂ ਨਾ ਉੱਥੇ ਰਹਿਣ ਨੂੰ ਦਿਲ। ਮੈਂ ਆਪਣੇ ਪੀਰ ਮੁਰਸ਼ਿਦ ਕੋਲੋਂ ਇਜਾਜ਼ਤ ਚਾਹੀ। ਉਹਨਾਂ ਨੇ ਕਿਹਾ ਕਰਨਾ ਕੀ ਹੈ? ਮੈਂ ਕਿਹਾ ਜੀ ਵਕਤ ਹੀ ਗੁਜ਼ਾਰਨਾ ਵਾ, ਕਿਤੇ ਵੀ ਗੁਜ਼ਾਰ ਲਾਂਗੇ। ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਤਾਂ ਨਹੀਂ ਮਜ਼ਾ ਹੈ, ਯਾਨੀ ਜਿਸ ਤਰ੍ਹਾਂ ਮੁਰਸ਼ਿਦ ਕਰ ਰਿਹਾ ਉਸ ਤਰ੍ਹਾਂ ਕਰ ਲਓ, ਉਹ ਖਿਦਮਤ ਕਰ ਲਓ। ਬਹੁਤ ਅੱਛੀ ਗੱਲ ਹੈ। ਆਸਤਾਨਾ ਬਣਾ ਲਓ। ਆਸਤਾਨਾ ਬਣਾ ਕੇ ਜਿਸ ਤਰ੍ਹਾਂ ਅਸੀਂ ਖਿਦਮਤ ਕਰਦੇ ਪਏ ਲੋਕਾਂ ਦੀ, ਤੁਸੀਂ ਵੀ ਇਸ ਤਰ੍ਹਾਂ ਖਿਦਮਤ ਕਰ ਲਓ। ਮੈਂ ਕਿਹਾ ਜੀ ਠੀਕ ਹੈ, ਮੈਂ ਆਸਤਾਨਾ ਬਣਾ ਲਿਆ। ਅੱਛਾ। ਕਿਹੜੀ ਜਗ੍ਹਾ? ਮੈਂ ਕਿਹਾ ਸ਼ੇਖੂ। ਅੱਛਾ, ਕਿਉਂਕਿ ਤੁਸੀਂ ਪਹਿਲੇ ਸ਼ਿਓਪਰਾ ਰਹਿ ਚੁੱਕੇ ਸੀ, ਵਾਰਿਸ ਸ਼ਾਹ ਦੇ ਦਰਬਾਰ ਵਾਰਿਸ ਸ਼ਾਹ ਤੇ ਸਾਹਿਬ ਦੀ ਰਹਿਤ। ਕੁਝ ਲੋਕਾਂ ਨਾਲ ਵਾਕਫੀਅਤ ਵੀ ਹੋ ਚੁੱਕੀ ਸੀ। ਉਹ ਕਹਿਣ ਲੱਗੇ ਕਿ ਸ਼ੇਖੂਪੁਰੀ ਕਿਉਂ? ਕਿ ਪੂਰਾ ਪਾਕਿਸਤਾਨ ਪਿਆ ਵਾ
ਤੁਹਾਡਾ ਆਪਣਾ ਇਲਾਕਾ ਵਾ ਫੈਸਲਾਬਾਦ ਆ, ਤੁਸੀਂ ਜਿੱਥੇ ਜੰਮੇ ਪਲੇ ਉੱਥੇ ਬਣਾ ਲਓ ਤੁਸੀਂ ਸ਼ੇਖੂਪੁਰੀ ਕਿਉਂ ਬਣਾਉਣਾ? ਮੈਂ ਕਿਹਾ ਜੀ ਮੈਨੂੰ ਉਹ ਇਲਾਕਾ ਪਸੰਦ ਆ। ਅੱਛਾ, ਉਹਨਾਂ ਨੇ ਆਖਿਆ ਠੀਕ ਹੈ ਜੇ ਤੁਹਾਨੂੰ ਪਸੰਦ ਆ ਤਾਂ ਬਣਾ ਲਓ। ਠੀਕ ਹੈ। ਮੈਂ ਇੱਥੇ ਆ ਗਿਆ, ਕਿਸੇ ਦੋਸਤ ਨਾਲ ਗੱਲ ਕੀਤੀ, ਮੇਰੇ ਕੋਲ 1,25,000 ਰੁਪਇਆ ਸੀ। ਮੈਂ ਬੜੀ ਮੁਸ਼ਕਲ ਦੇ ਨਾਲ ਇੱਕ ਕਨਾਲ ਜਗ੍ਹਾ ਲਈ, ਅੱਛਾ ਜਗ੍ਹਾ ਲਾ ਕੇ ਆਪਣੇ ਪੀਰਖਾਨੇ ਦੇ ਨਾਂ ਵਕਫ ਕਰਾ ਦਿੱਤੀ। ਅੱਛਾ, ਆਸਥਾਨਾ ਆਲੀਆ ਫਜ਼ਲ ਦੇ ਨਾਂ ਤੇ। ਆਸਤਾਨਾ ਫਜ਼ਲ ਸਰਗੋਦਾ ਜਿਹੜਾ ਵਾ ਉਹਨਾਂ ਦੇ ਨਾਂ ਤੇ ਉਹਨਾਂ ਦੇ ਨਾਂ ਵਕਫ ਕਰਾ ਦਿੱਤੀ। ਅੱਛਾ, ਉਸ ਤੋਂ ਬਾਅਦ ਫਿਰ ਮੈਂ ਇੱਥੇ ਮੁਸਤਕਿਲ ਰਿਆਇਤ ਪਜ਼ੀਰ ਹੋ ਗਿਆ। ਹਾਂਜੀ ਮੈਂ ਤੰਬੂ ਲਾ ਲਿਆ ਇੱਥੇ ਆ ਕੇ, ਅੱਛਾ, ਔਰ ਤੰਬੂ ਲਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਤੇ ਬਾਬਾ ਜੀ ਇੱਕ ਗੱਲ ਤੋਂ ਸੈਯਦ ਬੁਖਾਰੀ ਸਾਹਿਬ ਬਹੁਤ ਹੱਸਦੇ ਹੁੰਦੇ ਨੇ ਕਿ ਸਾਡੇ ਕੋਲ ਚਾਰਪਾਈ ਨਹੀਂ ਸੀ ਹੈਗੀ। ਇੱਕ ਗੁਜਰਾਂ ਦੀ ਬੀਬੀ ਆਈ ਕਹਿਣ ਲੱਗੀ ਬਾਬਾ ਦੁਆ ਕਰ, ਅਗਰ ਅੱਲਾ ਮੈਨੂੰ ਪੁੱਤ ਦੇਵੇ ਤਾਂ ਮੈਂ ਤੈਨੂੰ ਨਾ ਇੱਕ ਚਾਰਪਾਈ ਇੱਕ ਬਿਸਤਰਾ ਦੇ ਕੇ ਜਾਵਾਂਗਾ। ਮੈਂ ਕਿਹਾ ਬੀਬੀ ਗੱਲ ਇਹ ਹੈ ਕਿ 2 ਚਾਰਪਾਈਆਂ 2 ਗੱਦੇ 2 ਸਰਾਣੇ 2 ਰਜ਼ਾਈਆਂ ਅੱਜ ਦੇ ਕੇ ਜਾ ਤੇ 2 ਪੁੱਤ ਹੋਣਗੇ। ਅੱਛਾ, ਬਾਬਾ ਜੀ ਤਨਵੀਰ ਬੁਖਾਰੀ ਸਾਹਿਬ ਫਰਮਾਨ ਲੱਗੇ? ਨਹੀਂ ਮੈਂ ਉਹਨਾਂ ਨੂੰ ਕਿਹਾ ਅੱਛਾ, ਅੱਛਾ, ਬਾਬਾ ਤੁਸੀਂ ਜੀ ਤਾਂ ਉਸ ਗੱਲ ਤੋਂ ਹੱਸਦੇ ਆ ਨਾ ਅੱਛਾ, ਕਿ ਕੈਸੀ ਗੱਲ ਹੈ। ਅੱਛਾ, ਅੱਛਾ, ਉਹਨੇ ਕਿਹਾ ਜੀ ਮੈਂ ਕਲਾ ਦੇ। ਇੱਕ ਬੰਦਾ ਉੱਥੇ ਬੈਠਾ ਸੀ, ਉਹਨੇ ਕਿਹਾ ਵੀ ਜੇ ਇਹਦੇ ਬਰਅਕਸ ਹੋ ਗਿਆ ਕਿ ਮੁੰਡੇ ਨਾ ਹੋਏ ਤੇ ਫੇਰ ਮੈਂ ਕਿਹਾ ਫਿਰ ਮੰਜੀਆਂ ਦੇ ਦਾਂਗੇ। ਫਿਰ ਮੰਜੀ ਅਸੀਂ ਵਾਪਸ ਕਰ ਦਵਾਂਗੇ। ਵਿੱਚ ਮੈਂ ਕਿਹਾ ਸਾਲ ਤੇ ਕੱਢਣ ਦੇ ਬਾਜ਼ਾਰ ਸਾਲ ਦਾ ਦੇ ਵਿੱਚ ਪੀਰੀਅਡ ਹੈ ਹੀ ਹੈ ਨਾ, ਤੇ ਸਾਈ ਨੂੰ ਲਾਜ ਹੋਏਗੀ ਉਹਨੀ ਤੇ ਦੇਰ ਤੱਕ ਅਸੀਂ ਆਪਣੀਆਂ ਵੀ ਲੈ ਸਕਦੇ ਹਾਂ। ਸਾਲ ਗੁਜ਼ਰੇਗਾ ਤਾਂ ਕਹੇਗਾ ਬੀਬੀ ਮਾਫੀ ਚਾਹੁੰਦੇ ਅਸੀਂ ਉਹ ਮਲੰਗ ਨਹੀਂ ਹੈਗੇ, ਤੂੰ 2 ਮੰਜੀਆਂ ਦਿੱਤੀਆਂ ਦੀ ਵਾਪਸ 4 ਲੈ ਲਾ ਤੇ ਸਾਲ ਤੇ ਕੱਢੀਏ। ਖੈਰ ਸਾਈ ਮਿਹਰ ਕੀਤੀ ਕਿ ਉਹ ਬਾਰਾ ਵਕਤ ਗੁਜ਼ਰਦਾ ਰਿਹਾ। ਵਕਤ ਗੁਜ਼ਰ ਗਿਆ, ਉਹਨੂੰ ਵੀ ਰੱਬ ਨੇ ਨਵਾਜ਼ ਦਿੱਤਾ, ਸਾਡੀ ਵੀ ਸ਼ਰਮ ਰਹਿ ਗਈ। ਮਾਸ਼ਾਅੱਲਾ। ਉਹ ਇਸ ਤਰ੍ਹਾਂ ਕਰਕੇ ਮੈਂ ਸਰ ਇੱਥੇ ਆਬਾਦ ਹੋ ਗਿਆ। ਫਿਰ ਮੈਂ ਆਸਤਾ ਆਸਤਾ ਜਗ੍ਹਾ ਲੈਣੀ ਸ਼ੁਰੂ ਕਰ ਲਈ, ਵਧਾਉਣੀ ਸ਼ੁਰੂ ਕਰ ਲਈ। ਫਿਰ ਉਹ ਕਨਾਲ ਦੀਆਂ 2 ਕਨਾਲਾਂ ਕਰ ਲਈਆਂ, 4 ਕਨਾਲਾਂ ਕਰ ਲਈਆਂ। ਹੁਣ ਤੁਹਾਡਾ ਜਿਹੜਾ ਸਿਲਸਿਲਾ ਹੈ ਉਹ ਆਸਤਾਨੇ ਦਾ ਉਹ ਸ਼ੇਖਪੁਰਾ ਦੇ ਅੰਦਰ ਹੀ ਜੀ ਜੰਡਿਆਲਾ ਰੋਡ ਤੇ ਜਿਹੜਾ ਹੈ ਉਹ ਇਸ ਵੇਲੇ ਚੱਲ ਰਿਹਾ। ਜੀ ਜੀ ਉਸ ਦੇ ਅੰਦਰ ਤੁਸੀਂ ਖਿਦਮਤ ਖਲਕ ਖਿਦਮਤ ਖਲਕ ਤੇ ਅਸਲ ਬੇਸਿਕ ਅਸੀਂ ਜਿਹੜੀ ਦਵਾਈ ਦਾਰੂ ਦੇ ਰਹੇ ਹਾਂ ਨਾ ਉੱਥੇ ਉਹ ਮੈਡੀਸਨ ਦੇ ਰਹੇ ਆ ਹਕਮਤ ਦੇ ਹਵਾਲੇ ਨਾਲ। ਹਕਮਤ ਦੇ ਹਵਾਲੇ ਨਾਲ। ਇਹ ਤੇ ਅਸਲ ਬੇਸਿਕ ਜਿਸ ਤਰ੍ਹਾਂ ਮਜ਼ਹਬ ਦੇ ਅੰਦਰ ਹਜ਼ੂਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਲੋਕਾਂ ਨੂੰ ਬੁਲਾਉਣ ਵਾਸਤੇ ਅਜ਼ਾਨ ਦਿੱਤੀ। ਜੀ ਹਾਂ, ਉਹ ਅਜ਼ਾਨ ਦਿੱਤੀ ਜਾਂਦੀ ਹੈ ਕਿ ਤੁਸੀਂ ਆਓ। ਇਸੇ ਤਰੀਕੇ ਨਾਲ ਸੂਫੀ ਨੇ ਫੀ ਜ਼ਮਾਨੇ 'ਚ ਕੋਈ ਨਾ ਕੋਈ ਆਪਣਾ ਹੋਕਾ ਦੇਣ ਦਾ ਇੱਕ ਅੰਦਾਜ਼ ਰੱਖਿਆ। ਅੱਛਾ, ਅੱਛਾ, ਕਿ ਜਿਸ ਤਰ੍ਹਾਂ ਸੈਯਦ ਤਨਵੀਰ ਬੁਖਾਰੀ ਸਾਹਿਬ ਆਪਣੇ ਕੋਲ ਲੋਕਾਂ ਨੂੰ ਬੁਲਾਉਂਦੇ ਨੇ ਤੇ ਉਹ ਅਜ਼ਾਨ ਤਾਂ ਨਹੀਂ ਦਿੰਦੇ, ਲੇਕਿਨ ਉਹਨਾਂ ਨੇ ਇੱਕ ਕਲਾਮ ਦਾ ਜ਼ਰੀਆ ਬਣਾਇਆ ਵਾ ਕਿ ਆਓ ਸਾਰੇ ਰਲ ਕੇ ਉਹਨਾਂ ਦਾ ਪੰਜਾਬੀ ਅਦਬ ਜਿਹੜਾ ਵਾ ਉਹਨੂੰ ਮਜ਼ੀਦ ਉਜਾਗਰ ਕੀਤਾ ਜਾਏ। ਬਿਲਕੁਲ। ਔਰ ਉਹ ਬੰਦੇ ਵੀ ਜਿਨ੍ਹਾਂ ਨੂੰ ਜੁਸਤਜੂ ਜਾਂ ਲਗਨ ਹੈ ਸ਼ਾਇਰੀ ਨਾਲ, ਉਹ ਇਸ ਸਬਬ ਦੇ ਕਾਰਨ ਆ ਜਾਂਦੇ ਨੇ, ਆ ਕੇ ਆਪਣਾ ਕਲਾਮ ਪੜ੍ਹਦੇ ਨੇ, ਸੁਣਦੇ ਨੇ। ਹੁਣ ਇਸੇ ਲਿਹਾਜ਼ ਦੇ ਨਾਲ ਇਹ ਹੈ ਕਿ ਜਿਹੜਾ ਸਾਡੇ ਮੈਡੀਸਨ ਦਾ ਦੇਣ ਦਾ ਤਰੀਕਾਕਾਰ ਹੈ ਨਾ, ਮੇਰੇ ਪੀਰੋ ਮੁਰਸ਼ਿਦ ਜਿਹੜੇ ਸੀ ਨਾ ਉਹ ਤਵੀਤ ਧਾਗੇ ਨੂੰ ਦਮ ਦਰੂਦ ਨੂੰ ਪਸੰਦ ਨਹੀਂ ਕਰਦੇ ਸੀ। ਉਹਨਾਂ ਨੇ ਫਿਰ ਸਾਨੂੰ ਆਖਿਆ ਕਿ ਇਹ ਸਾਡੀ ਅਜ਼ਾਨ ਹੈ, ਹੋਕਾ ਵਾ ਲੋਕਾਂ ਨੂੰ ਆਪਣੇ ਕਰੀਬ ਬੁਲਾਉਣ ਦਾ, ਕਿ ਤੁਸੀਂ ਉੱਥੇ ਜਾ ਕੇ ਲਾ ਦਿਓ, ਬੈਨਰ ਲਾ ਦਿਓ, ਫੀ ਸਬੀਲਿਲ੍ਲਾਹ ਫਰੀ ਲੋਕਾਂ ਦਾ ਇਲਾਜ ਕਰੋ। ਹੁਣ ਜ਼ਾਹਰ ਹੈ ਸਾਡੇ ਇੱਥੋਂ ਦਾ ਕਲਚਰ ਇਸ ਤਰ੍ਹਾਂ ਦਾ ਕਿ ਜੀ ਉਹ ਬੜੀ ਗੱਲ ਹੈ ਜੀ ਕਿ ਫਰੀ ਦਵਾਈ ਦਿੰਦੇ ਨੇ, ਕੋਈ ਮੁਆਵਜ਼ਾ ਨਹੀਂ ਲੈਂਦੇ, ਕੋਈ ਪਰਚੀ ਦਾ ਪੈਸਾ ਨਹੀਂ ਲੈਂਦੇ। ਲੋਕ ਇੱਕਦਮ ਮਤਵੱਜੋ ਹੋਏ, ਸਾਡੇ ਤਰਫ ਆਉਣਾ ਸ਼ੁਰੂ ਹੋਏ। ਔਰ ਉਹ ਸਾਡਾ ਫਰੀ ਦਵਾਈ ਦੇਣ ਦੇ ਪਿੱਛੇ ਜਿਹੜਾ ਬੁਨਿਆਦ ਹੈ ਨਾ ਉਹ ਹੈ ਵਾ ਤਬਲੀਗ ਅੱਲਾ, ਯਾਨੀ ਅੱਲਾ ਦੀ ਦਾਵਤ। ਅੱਲਾ ਦੀ ਦਾਵਤ। ਅੱਲਾ ਦੀ ਦਾਵਤ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਨ ਦੀ ਤਕਮੀਲ ਵਾਸਤੇ ਮਜ਼ੀਦ ਯਾਨੀ ਜ਼ਿਆਦਾ ਤੋਂ ਜ਼ਿਆਦਾ ਆਕਾ अलैहिस्सलातु वस्सलाम ਦੇ ਦੀਨ ਦੀ ਤਬਲੀਗ ਦੀ ਤਕਮੀਲ ਵਾਸਤੇ ਔਰ ਉਸ ਨਿਜ਼ਾਮ ਦੀ ਤਸ਼ਕੀਲ ਦਾ ਜਿਹੜਾ ਸਬਬ। ਇੱਥੇ ਤੁਹਾਡਾ ਸ਼ੇਖੂਪੁਰਾ ਦੇ ਵਿੱਚ ਕਿੰਨੀ ਦੇਰ ਤੋਂ ਤੁਹਾਡਾ ਸੀ ਇਸ ਆਸਤਾਨ? ਮੈਂ ਸਰ ਇੱਥੇ ਸਨ 2008 10 ਮਾਰਚ ਈਦ ਮੁਲਾਜ਼ਮ ਨਬੀ ਦਾ ਦਿਨ ਸੀ ਜਿਸ ਦਿਨ ਆ ਕੇ ਮੈਂ ਇੱਥੇ ਨੀਂਹ ਰੱਖੀ। 2008 ਦੇ ਵਿੱਚ ਤੁਸੀਂ ਆਏ ਹੋ ਔਰ ਉੱਥੇ ਹੀ ਲਗਾਤਾਰ ਜਿਹੜਾ ਉੱਥੇ ਹੀ ਅਸੀਂ ਮੁਸਤਕਰ ਅਸੀਂ ਜਗ੍ਹਾ ਬਹਿ ਲਈ ਹੋਈ ਹੈ, ਮੁੱਲ ਲਈ ਹੋਈ ਹੈ। ਮੈਂ ਗੁਫ਼ਤਗੂ ਦੇ ਦੌਰਾਨ ਸੁਣਿਆ ਕਿ ਤੁਸੀਂ ਦੱਸ ਰਹੇ ਸੀ ਕਿ ਵਾਰਿਸ ਸ਼ਾਹ ਦੇ ਕਲਾਮ ਦਾ ਮੈਂ ਹਾਫਜ਼ ਹੋ ਗਿਆ। ਜੀ ਹੋ ਗਿਆ ਸੀ। ਇੰਨਾ ਸੁਣਿਆ, ਇੰਨਾ ਮੈਂ ਉਹਦਾ ਜਿਹੜਾ ਮੁਖਤਲਿਫ ਮਹਿਫਲਾਂ ਸੁਣੀਆਂ ਔਰ ਮੁਖਤਲਿਫ ਜਗ੍ਹਾ ਤੇ ਉਹਨੂੰ ਮੈਂ ਪੜ੍ਹਦੇ ਹੋਏ ਲੋਕਾਂ ਕੋਲ ਸੁਣਿਆ। ਤੇ ਮੈਂ ਚਾਹੁੰਦਾ ਕਿ ਕੋਈ ਇੱਕ ਅੱਧਾ ਸ਼ੇਰ ਸਾਨੂੰ ਵਾਰਿਸ ਸ਼ਾਹ ਦਾ ਸੁਣਾਓ, ਜੇ ਤੋਂ ਤੁਸੀਂ ਬੜੇ ਮੁਤਾਸਰ ਹੋ ਗਿਆ ਸ਼ੇਰ ਜਿਹੜਾ ਬੜਾ ਮੈਨੂੰ
ਦੇਖੋ ਜੀ, ਸ਼ਾਹ ਸਾਹਿਬ ਦਾ ਜਿਹੜਾ ਕਲਾਮ ਹੈ ਨਾ, ਮੈਨੂੰ ਉਹਨੇ ਫਾਇਦਾ ਬਹੁਤ ਜ਼ਿਆਦਾ ਦਿੱਤਾ ਹੈ। ਮੈਨੂੰ ਕਿਸੇ ਦਾ ਨਹੀਂ ਪਤਾ। ਮੈਂ ਉਹਨੂੰ ਜਿਸ ਤਰ੍ਹਾਂ ਰੈਗੂਲਰ ਲੋਕ ਪੇਸ਼ਾਵਰ ਕਲਾਮ ਪੜ੍ਹਦੇ ਨੇ, ਮੈਂ ਉਹਦੇ ਤੇ ਨਹੀਂ ਪੜ੍ਹਿਆ ਅੱਛਾ ਕਿਉਂਕਿ ਮੇਰੀ ਆਵਾਜ਼ ਨਹੀਂ ਸੀ ਆ ਗਈ। ਲੇਕਿਨ ਉਸ ਕਲਾਮ ਨੇ ਮੈਨੂੰ ਇਹ ਫਾਇਦਾ ਦਿੱਤਾ ਕਿ ਜਿੱਥੇ ਵੀ ਕਦੀ ਮੇਰੀ ਵਹਦਤੁਲ ਵਜੂਦ ਔਰ ਤਸਵੁਫ ਦੇ ਹਵਾਲੇ ਨਾਲ ਗੁਫ਼ਤਗੂ ਹੁੰਦੀ ਸੀ ਨਾ, ਤੇ ਮੇਰੀ ਕਫੀਅਤ ਫਿਲ ਬਦੀ ਦੀ ਹਾਲਤ ਆ, ਉਸ ਟਾਈਮ ਮੈਨੂੰ ਸ਼ਾਹ ਸਾਹਿਬ ਦਾ ਕਲਾਮ ਆਸਰਾ ਦਿੰਦਾ ਸੀ ਕਿ ਮੈਂ ਉਹਨਾਂ ਦਾ ਕਲਾਮ ਉੱਥੇ ਵਰਤ ਲੈਂਦਾ ਸਾਂ। ਅੱਛਾ ਇਸ ਤਰ੍ਹਾਂ ਹੁਣ ਮੈਂ ਇੱਥੇ ਆਇਆ ਵਾਂ ਹੂੰ ਹੂੰ ਤੇ ਸ਼ਾਹ ਸਾਹਿਬ ਦਾ ਤੁਸੀਂ ਗੱਲ ਕੀਤੀ, ਫੌਰੀ ਮੈਨੂੰ ਮਿਸਰਾ ਮੇਰੇ ਜ਼ਿਹਨ ਚ ਆ ਗਿਆ ਹੂੰ ਕਿ ਰੱਬ ਵੈਦ ਪੱਕਾ, ਰੱਬ ਰੱਬ ਵੈਦ ਪੱਕਾ, ਪੂਰਾ, ਹੂੰ, ਰੱਬ ਵੈਦ ਪੂਰਾ ਘਰ ਘੱਲਿਆ ਜੇ, ਰੱਬ ਵੈਦ ਪੂਰਾ ਘਰ ਘਰ ਘੱਲਿਆ। ਘੱਲਿਆ ਜੇ, ਫਿਰ ਢੂੰਡੋਗੇ ਪੂਰਬ ਤੇ ਦਿੱਲੀਆਂ, ਵਾਹ ਵਾਹ, ਫਿਰ ਢੂੰਡੋਗੇ ਢੂੰਡੋਗੇ ਪੂਰਬ ਤੇ ਦਿੱਲੀਆਂ, ਦਿੱਲੀਆਂ ਦੀ, ਮੁੜ ਕੇ ਪੂਰਬ ਤੇ ਦਿੱਲੀਆਂ 'ਚ ਜਾ ਕੇ ਲੱਭਦੇ ਫਿਰੋਗੇ। ਹੁਣ ਤੇ ਘਰ ਘਲਾਇਆ ਰੱਬ ਨੇ, ਵਾਹ ਵਾਹ ਹੁਣ ਵਾਹ ਤਸ਼ਕੀਕ ਕਰਵਾ ਲਓ, ਨਬਜ਼ ਵਿਖਾ ਲਓ, ਦਵਾਈ ਦਾਰੂ ਲੈ ਲਓ, ਵਾਹ, ਜੋ ਵਾਹ, ਕਰਨਾ ਵਾਹ। ਕਰ ਲਓ। ਤੇ ਉਹ ਸ਼ਾਹ ਸਾਹਿਬ ਦਾ ਇਸ ਤਰ੍ਹਾਂ ਸੀ ਕਿ ਮੈਨੂੰ ਤੇ ਇਹ ਜਿਹੜੀ ਪੀਰਾਂ ਦੇ ਤੇ ਤਰਗੜ ਵਾਲਾ ਨੁਸਖਾ, ਅੱਛਾ ਉਹ ਤੇ ਮੈਨੂੰ ਇਸ ਤਰ੍ਹਾਂ ਸੀ ਕਿ ਤੁਸੀਂ ਪੂਰੀ ਕਿਤਾਬ 'ਚੋਂ ਇੱਕ ਟੁੱਟਾ ਭੱਜਾ ਮਿਸਰਾ ਵੀ ਬੋਲਦਾ ਨਾ, ਤੇ ਮੈਂ ਤੁਹਾਨੂੰ ਸਫਾ ਨੰਬਰ, ਸ਼ੇਰ ਨੰਬਰ, ਬੰਦ ਨੰਬਰ ਦੱਸ ਦਾਂਗਾ ਕਿ ਕਿੱਥੇ। ਵਾਰਿਸ ਸ਼ਾਹ ਦੇ ਬਾਰੇ ਇਹੀ ਖਿਆਲ ਹੈ ਕਿ ਜਿਹੜੇ ਲੋਕ ਉਹਨਾਂ ਦੀ ਸ਼ਾਇਰੀ ਪੜ੍ਹਦੇ ਨੇ ਉਹਨਾਂ ਦੇ ਹੋ ਕੇ ਰਹਿ ਜਾਂਦੇ ਨੇ, ਠੀਕ। ਔਰ ਬਹੁਤ ਸਾਰੇ ਲੋਕਾਂ ਨੂੰ ਅਸੀਂ ਇਸ ਤਰ੍ਹਾਂ ਦੇਖਿਆ ਹੈ ਕਿ ਜਿਹੜੇ ਉਹਨਾਂ ਦੀ ਸ਼ਾਇਰੀ ਪੜ੍ਹਦੇ ਨੇ ਉਹਨਾਂ ਦੀ ਮੁਹੱਬਤ ਇਸ਼ਕ ਦੇ ਵਿੱਚ ਜਿਹੜੇ ਗ੍ਰਿਫਤਾਰ ਰਹਿੰਦੇ ਨੇ। ਉਹਨਾਂ ਤੋਂ ਇਲਾਵਾ ਵੀ ਕਿਸੇ ਐਸੇ ਸੂਫੀ ਸ਼ਾਇਰ ਤੋਂ ਮੁਤਾਸਰ ਹੋ ਕਿ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੈ, ਉਹਨਾਂ ਦੀ ਜ਼ਿੰਦਗੀ ਤੋਂ, ਉਹਨਾਂ ਦੀ ਸ਼ਾਇਰੀ ਤੋਂ ਤੁਸੀਂ ਮੁਤਾਸਰ ਹੋਏ ਹੋ? ਜੀ ਮੈਂ ਪਹਿਲਾਂ ਹੀ ਅਰਜ਼ ਕੀਤੀ ਕਿ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦੇ ਕਲਾਮ ਤੋਂ ਮੈਂ ਸਭ ਤੋਂ ਜ਼ਿਆਦਾ ਮੁਤਾਸਰ ਹਾਂ, ਵਾਰਿਸ ਸ਼ਾਹ ਨਾਲੋਂ ਵੀ ਜ਼ਿਆਦਾ। ਅੱਛਾ, ਜ਼ਾਹਰ ਹੈ ਉਹ ਤੇ ਜਿਹੜਾ ਕਲਾਮ ਬਾਕੀ ਫਿਰ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਸਾਡਾ ਸ੍ਰਿਸ਼ਟੀ ਖੂਨ, ਸਾਡੀ ਪੈਦਾਇਸ਼, ਸਾਡੀ ਬੋਲੀ ਪੰਜਾਬੀ ਹੈ। ਤੇ ਪੰਜਾਬੀ ਦੇ ਹਵਾਲੇ ਨਾਲ ਹਜ਼ਰਤ ਸੁਲਤਾਨ ਸਾਹਿਬ, ਬਾਬਾ ਬੁੱਲੇ ਸ਼ਾਹ ਸਾਹਿਬ, ਮੌਲਾਨਾ ਗੁਲਾਮ ਰਸੂਲ ਆਲਮਪੁਰੀ ਔਰ ਦੈਮ ਇਕਬਾਲ, ਸੈयद ਬਹੁਤ ਸਾਰੇ ਲੋਕਾਂ ਨੂੰ ਤੁਸੀਂ ਪੜ੍ਹਿਆ सैयद ਹੈ। तनवीर बुखारी साहब कड़ियाल शरीफ वाले, शाह अब्दुल्ला शाह बुखारी ਦੇ ਦਰਬਾਰ ਨਾਲ, ਔਰ ਇਸ ਤਰ੍ਹਾਂ ਹੋਰ ਵੀ ਕਾਫੀ ਜਿਹੜੇ ਪੰਜਾਬੀ ਦੇ ਸ਼ਾਇਰ ਆ, ਉਹਨਾਂ ਨੂੰ ਮੈਂ ਦੇਖਿਆ, ਪੜ੍ਹਿਆ, ਛੋਟੇ ਮੋਟੇ। ਤੁਸੀਂ ਕਾਫੀ ਸ਼ਾਇਰਾਂ ਦੇ ਨਾਮ ਲਏ ਨੇ, ਸੂਫੀ ਸ਼ਾਇਰਾਂ ਦੇ ਨਾਮ ਲਏ ਨੇ, ਸੈयद ਤਨਵੀਰ ਬੁਖਾਰੀ ਸਾਹਿਬ ਦਾ ਨਾਮ ਵੀ ਤੁਸੀਂ ਲਿਆ ਹੈ। ਸੈयद ਤਨਵੀਰ ਬੁਖਾਰੀ ਸਾਹਿਬ ਦੀਆਂ ਕਾਫੀ ਕਿਤਾਬਾਂ ਜਿਹੜੀਆਂ ਨੇ ਉਹ ਸ਼ਾਇਰੀ ਦੀਆਂ ਵੀ, ਤਸਵੁਫ ਦੇ ਹਵਾਲੇ ਨਾਲ ਵੀ, ਬੱਚਿਆਂ ਵਾਸਤੇ, ਸਟੂਡੈਂਟ ਵਾਸਤੇ, ਕਾਲਜ ਵਾਸਤੇ ਵੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ, ਮੁਖਤਲਿਫ ਨਿਸਾਬਾਂ ਦਾ ਹਿੱਸਾ ਵੀ ਉਹਨਾਂ ਦੀਆਂ ਕਿਤਾਬਾਂ ਰਹੀਆਂ ਨੇ। ਤੁਹਾਡਾ ਉਹਨਾਂ ਦੇ ਨਾਲ ਕਿੰਨੀ ਦੇਰ ਤੋਂ ਉੱਥੇ ਉਹਨਾਂ ਕੋਲ ਆਉਣਾ ਜਾਣਾ ਰਿਹਾ, ਤੇ ਉਹਨਾਂ ਦੀ ਵੀ ਕੋਈ ਕਿਤਾਬ, ਕੋਈ ਉਹਨਾਂ ਦੇ ਕੋਈ ਸ਼ੇਰ ਤੁਹਾਨੂੰ ਯਾਦ ਹੋਵੇ ਤੇ ਉਹ ਵੀ ਸਾਡੇ ਨਾਲ ਸ਼ੇਅਰ ਕਰੋ। ਬਾਬਾ ਜੀ ਸੈयद ਤਨਵੀਰ ਬੁਖਾਰੀ ਸਾਹਿਬ ਜਿਹੜੇ ਨੇ ਉਹ ਮੇਰੇ ਵਾਲਿਦ ਨੇ, ਮੈਂ ਉਹਨਾਂ ਨੂੰ ਆਪਣੇ ਵਾਲਿਦ ਦਾ ਦਰਜਾ ਦਿੰਦਾ।